ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਵੇਲੇ ਪੰਜਾਬੀ ਰੇਡੀਓ ਨੂੰ ਤੁਸੀਂ FM AM ਸਟੇਸ਼ਨਸ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਨਾਲ ਮੋਬਾਈਲ ਐਪਲੀਕੇਸ਼ਨ ਤੇ ਸੁਣ ਰਹੇ ਹੋ। ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਸਮਾਜ ਸਿਆਸਤ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਧੰਨਵਾਦ ਕਰਦੇ ਹਾਂ ਉਸ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ 25 ਸਾਲਾਂ ਤੋਂ ਭਰੋਸੇਯੋਗਤਾ ਦਾ ਦੂਜਾ ਨਾਂ ਨੇ, ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਆ ਤਾਂ 408 272 2500 ਡਾਇਲ ਕਰਕੇ ਗੱਲ ਕਰ ਸਕਦੇ ਹੋ। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ ਤਾਂ 415 909 0503 ਡਾਇਲ ਕਰਕੇ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਕਰਦੇ ਨੇ। ਨਿਮਾ ਸਹੂਲਤਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲੋਕੇਸ਼ਨ ਹੈ ਸੈਂਤਾਨੇਲਾ ਦੀ। ਨਵੇਂ ਪੁਰਾਣੇ ਟਾਇਰਾਂ ਦਾ ਵੀ ਕੰਮ ਕਰਦੇ ਨੇ। ਨੰਬਰ ਹੈ ਜੀ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਜੀਤਟਵਾਲ ਟਰੱਕਾਂ ਦੀ ਵਧੀਆ ਸਿਖਲਾਈ ਦਿੰਦੇ ਨੇ। ਸੰਪਰਕ ਕਰ ਸਕਦੇ ਹੋ 559 800 0590 ਤੇ। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 855 905 2575 ਤੇ। ਜੁੜਦੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਟਿੱਬਿਆਂ ਦੇ ਪੁੱਤ ਤੋਂ ਸ਼ੁਰੂਆਤ ਕਰ ਲਈਏ। ਬੜੀ ਮੰਦਭਾਗੀ ਘਟਨਾ ਵਾਪਰੀ ਸੀ ਤੇ ਹੁਣ ਅੰਤਿਮ ਸੰਸਕਾਰ ਵੀ ਹੋ ਗਿਆ। ਬਿਲਕੁਲ ਬਿਲਕੁਲ, ਦੇਖੋ ਜਦੋਂ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਅੰਤਮ ਸੰਸਕਾਰ ਹੀ ਇੱਕ ਐਸੀ ਕਿਰਿਆ ਰਹਿ ਜਾਂਦੀ ਹੈ ਜੋ ਅੰਤਮ ਬਾਤ ਕੀਤੀ ਜਾਂਦੀ ਹੈ ਤੇ ਲੋਕ ਉੱਥੇ ਜੁੜਦੇ ਆਖਰੀ ਵਾਰ ਦੇਖਣ ਲਈ, ਜੋ ਵੀ ਆਪਣਾ ਪਿਆਰਾ ਹੁੰਦਾ, ਅਜ਼ੀਜ਼ ਹੁੰਦਾ। ਖੈਰ ਉਸ ਤੋਂ ਪਹਿਲਾਂ ਕਿ ਅਸੀਂ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਜੋ ਅੱਜ ਦਾ ਗਮਗੀਨ ਦਿਨ ਗੁਜ਼ਰਿਆ ਹੈ ਉਹਦੇ ਤੇ ਝਾਤ ਪਾਈਏ ਤਾਂ ਉਸ ਤੋਂ ਪਹਿਲਾਂ ਵੱਡੀ ਅਪਡੇਟ ਇਹ ਆ ਕਿ ਇਸ ਮਰਡਰ ਦੇ ਵਿੱਚ ਇੱਕ ਤਾਂ ਪਹਿਲੀ ਗ੍ਰਿਫਤਾਰੀ ਹੋ ਚੁੱਕੀ ਹੈ। ਪਹਿਲੀ ਅਰੈਸਟ ਜਿਹੜੀ ਪਾਈ ਗਈ ਆ ਉਹ ਮਨਪ੍ਰੀਤ ਨਾਂ ਦੇ ਨੌਜਵਾਨ ਦੀ ਪਾਈ ਗਈ ਹੈ, ਜਿਹੜਾ ਕਿ ਇਸ ਏਰੀਏ ਦਾ ਹੀ ਰਹਿਣ ਵਾਲਾ, ਮਤਲਬ ਕਿ ਬਠਿੰਡਾ ਮਾਨਸਾ ਦੇ ਵਿਚਾਲੇ ਦਾ ਜੀ। ਇਹ ਉਹਨਾਂ ਚੋਂ ਹੀ ਨੌਜਵਾਨ ਇੱਕ ਆ ਜਿਨ੍ਹਾਂ ਨੂੰ ਉੱਤਰਾਖੰਡ ਦੇ ਵਿੱਚ ਉੱਥੋਂ ਦੀ ਪੁਲਿਸ ਨੇ ਰਾਉਂਡ ਅਪ ਕੀਤਾ ਸੀਗਾ ਜੀ। ਦੱਸਿਆ ਇਹ ਜਾਂਦਾ ਆ ਕਿ ਜੋ ਗੱਡੀਆਂ ਯੂਜ਼ ਹੋਈਆਂ, ਚਾਹੇ ਉਹ ਬਲੈਰੋ ਪਹਿਲਾਂ ਰੇਕੀ ਲਈ ਅੱਜ ਤੋਂ ਕੋਈ 2 ਮਹੀਨੇ ਪਹਿਲਾਂ, ਚਾਹੇ ਵਾਰਦਾਤ ਵੇਲੇ, ਇਹ ਗੱਡੀਆਂ ਮੁਹੱਈਆ ਮਨਪ੍ਰੀਤ ਨੇ ਕਰਵਾਈਆਂ ਸੀ ਜੀ। ਔਰ ਇਹ ਮਨਪ੍ਰੀਤ ਮੇਰੇ ਖਿਆਲ ਨਾਲ ਉਸ ਉਹਦਾ ਮਿੱਤਰ ਦੱਸਦੇ ਆ, ਹਾਲਾਂਕਿ ਇਹਦੀ ਪੁਸ਼ਟੀ ਬਾਅਦ ਚ ਹੋਏਗੀ ਕਿਉਂਕਿ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਆ ਕਿ ਫਿਰੋਜ਼ਪੁਰ ਜੇਲ੍ਹ ਦੇ ਵਿੱਚੋਂ ਇੱਕ ਗੈਂਗਸਟਰ ਨੂੰ ਲਿਆਂਦਾ ਗਿਆ ਔਰ ਉਹ ਗੈਂਗਸਟਰ ਜਿੰਨਾ ਕੁ ਮੈਂ ਸਮਝ ਪਾ ਰਿਹਾ, ਕਿਉਂਕਿ ਹੁਣੇ ਇਹ ਨਿਊਜ਼ ਫਲੈਸ਼ ਹੋਈ ਹੈ, ਤਾਂ ਮੇਰਾ ਮੰਨਣਾ ਇਹ ਹੈ, ਸ਼ਾਇਦ ਮੈਂ ਗਲਤ ਵੀ ਹੋਵਾਂ, ਕਿ ਹੋ ਸਕਦਾ ਜੋ ਕਲਬੀਰ ਨਰੂਆਣੇ ਨੂੰ ਮਾਰਨ ਵਾਲਾ ਮੁੰਡਾ ਸ਼ਾਇਦ ਉਹਨੂੰ ਲਿਆਂਦਾ ਗਿਆ, ਕਿਉਂਕਿ ਉਹਦੇ ਚਰਚੇ ਸੀ ਦੇਸ਼, ਕਿਉਂਕਿ ਇਹਨਾਂ ਦੀ ਆਪਸ ਚ ਦੋਨਾਂ ਦੀ ਦੋਸਤੀ ਹੈ। ਜਿਹੜਾ ਉੱਤਰਾਖੰਡ ਤੋਂ ਫੜਿਆ ਗਿਆ ਮੁੰਡਾ ਤੇ ਜਿਹੜਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਨਜ਼ਰ ਆਉਂਦਾ। ਤਾਂ ਹੁਣ ਇਹ ਖਬਰ ਆ ਰਹੀ ਹੈ ਕਿ ਫਿਰੋਜ਼ਪੁਰ ਜੇਲ੍ਹ ਅਤੇ ਬਠਿੰਡਾ ਜੇਲ੍ਹ ਦੋਨਾਂ ਚੋਂ ਹੀ ਇੱਕ ਬੰਦਾ ਰਿਮਾਂਡ ਤੇ ਲਿਆ ਗਿਆ, ਕੋਰਟ ਚ ਪੇਸ਼ ਕੀਤਾ ਗਿਆ। 5 ਦਿਨ ਦਾ ਇਹਨਾਂ ਦਾ ਸਾਰਿਆਂ ਦਾ ਰਿਮਾਂਡ ਲਿਆ ਗਿਆ। ਤਾਂ ਇਹ ਇੱਕ ਵੱਡੀ ਲੀਡ ਮਿਲੀ ਹੈ ਹੁਣ ਪੰਜਾਬ ਪੁਲਿਸ ਨੂੰ ਕਿ ਜਿਹਦੇ ਤੋਂ ਹੁਣ ਗਾਂ ਸਾਰੀਆਂ ਚੀਜ਼ਾਂ ਸ਼ਾਇਦ ਸਾਫ਼ ਹੋ ਸਕਦੀਆਂ, ਕਿਉਂਕਿ ਇਸ ਨੌਜਵਾਨ ਦੇ ਚੁੱਕਣ ਤੇ ਹੀ ਇਲਾਕੇ 'ਚ ਪੂਰੀ ਗੱਲ ਫੈਲ ਗਈ ਸੀਗੀ ਕਿ ਇਹ ਮੁੰਡਾ ਜਿਹੜਾ ਕਿ ਕ੍ਰਿਮੀਨਲ ਰਿਕਾਰਡ ਰੱਖਦਾ ਹੈ ਤੇ ਇਹਦੀ ਸ਼ਮੂਲੀਅਤ ਹੋ ਸਕਦੀ। ਸੋ ਇਹ ਇਸ ਵੇਲੇ ਦੀ ਵੱਡੀ ਖਬਰ ਹੈ। ਦੂਸਰੀ ਅਪਡੇਟ ਇਸ ਵੇਲੇ ਦੀ ਇਹ ਆ ਕਿ ਇਸ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਵੀ ਰਿਮਾਂਡ ਤੇ ਲੈ ਲਿਆ ਗਿਆ। 5 ਦਿਨ ਦਾ ਰਿਮਾਂਡ ਹੈ। ਦਿੱਲੀ ਪੁਲਿਸ ਨੇ ਉਹਨੂੰ ਵੀ ਤਿਹਾੜ ਜੇਲ੍ਹ ਚੋਂ ਕੱਢ ਲਿਆ ਹੈ। ਸੋ ਇਸ ਕਰਕੇ ਕਿਉਂਕਿ ਸੰਸਕਾਰ ਹੋ ਚੁੱਕਾ ਵਾ, ਹੁਣ ਪੁਲਿਸ ਨੂੰ ਸਰਗਰਮੀ ਵਿਖਾਉਣੀ ਪਏਗੀ, ਤਾਂ ਤਿਹਾੜ ਜੇਲ੍ਹ ਚੋਂ ਲਾਰੈਂਸ ਬਿਸ਼ਨੋਈ ਨੂੰ 5 ਦਿਨ ਦਾ ਰਿਮਾਂਡ ਲੈ ਕੇ ਤੇ ਲਿਆਂਦਾ ਗਿਆ। ਇਹ ਇਸ ਕਰਕੇ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਨੇ ਪਟੀਸ਼ਨ ਹਾਈ ਕੋਰਟ 'ਚ ਫਾਈਲ ਕਰ ਦਿੱਤੀ ਸੀ ਕਿ ਮੈਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ ਜਾਂ ਕੋਰਟ ਕੋਈ ਆਰਡਰ ਪਾਸ ਕਰੇ
ਕਿਉਂਕਿ ਇਹਦੇ ਵਕੀਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਉਥਲ-ਪੁਥਲ ਮੱਚੀ ਹੈ, ਹੋ ਸਕਦਾ ਮੇਰੇ ਕਲਾਇੰਟ ਨੂੰ ਮਤਲਬ ਕਿ ਕੋਈ ਮਿਸਹੈਪਨਿੰਗ ਕਰਕੇ ਉਹਨੂੰ ਨੁਕਸਾਨ ਪਹੁੰਚਾ ਦਿੱਤਾ ਜਾਵੇ। ਸੋ ਉਸ ਪਟੀਸ਼ਨ ਤੇ ਸੁਣਵਾਈ ਭਲਕੇ ਹੋਣੀ ਹੈ, ਪਰ ਉਸ ਤੋਂ ਪਹਿਲਾਂ ਹੀ 5 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਹਾਸਲ ਕਰ ਲਿਆ ਗਿਆ ਹੈ ਕੋਰਟ ਦੇ ਵਿੱਚੋਂ। ਸੋ ਇਹਨੂੰ 5 ਦਿਨ ਦੇ ਰਿਮਾਂਡ ਤੇ ਲੈ ਗਈ ਹੈ ਪੁਲਿਸ। ਆਪਰੇਸ਼ਨ ਸੈੱਲ ਕਹਿੰਦੇ ਆ ਦਿੱਲੀ ਵਾਲੇ, ਸਪੈਸ਼ਲ ਆਪਰੇਸ਼ਨ ਸੈੱਲ, ਉਹਨਾਂ ਨੇ ਲਿਆ। ਤਾਂ ਇਹ ਇਸ ਮਾਮਲੇ ਦੇ ਵਿੱਚ ਹੁਣ ਤੱਕ ਜੋ ਪੁਲਿਸ ਦੀ ਕਾਰਗੁਜ਼ਾਰੀ ਹੈ ਉਹਦੇ ਨਾਲ ਜੁੜੀਆਂ ਅਹਿਮ ਖਬਰਾਂ ਨੇ ਅੱਜ। ਤਾਂ ਦੂਜੀ ਚੀਜ਼ ਜਿਹੜੀ ਹੈ ਕਿ ਦੇਖੋ, ਸਵੇਰੇ ਸਾਜਰੇ ਹੀ ਮੋਰਚਰੀ ਚੋਂ ਲਾਸ਼ ਕੱਢੀ ਗਈ। ਲਾਸ਼ ਨੂੰ ਸਟ੍ਰੈਚਰ ਤੇ ਪਾ ਕੇ ਫਿਰ ਉਸ ਤੋਂ ਬਾਅਦ ਐਂਬੂਲੈਂਸ 'ਚ ਰੱਖ ਕੇ ਪਿੰਡ ਖੜਿਆ ਗਿਆ। ਉਸ ਹਸਪਤਾਲ ਦੇ ਵਿੱਚ ਲਾਸ਼ ਰੱਖੀ ਗਈ ਜਿਹਦਾ ਨੀਂਹ ਪੱਥਰ ਕਦੇ ਸਿੱਧੂ ਮੂਸੇਵਾਲੇ ਨੇ ਰਖਾਇਆ ਸੀਗਾ। ਫਿਰ ਉਸ ਤੋਂ ਬਾਅਦ ਮਾਂ ਨੇ ਜੂੜਾ ਗੁੰਦਿਆ। ਦੇਖੋ, ਬੱਚਾ ਸਕੂਲ ਜਾਣ ਵਾਸਤੇ ਤਿਆਰ ਕਰਨ ਲੱਗਿਆ, ਮਾਵਾਂ ਜਿਨ੍ਹਾਂ ਦੇ ਜੂੜੇ ਰੱਖੇ ਹੁੰਦੇ ਬੱਚਿਆਂ ਦੇ, ਉਹਨਾਂ ਦਾ ਜੂੜਾ ਗੁੰਦਦੀਆਂ, ਜੂੜਾ ਕਰਦੀਆਂ ਨੇ। ਪਰ ਇੱਥੇ ਉਹਦਾ ਬੱਚਾ ਸਕੂਲ ਨਹੀਂ ਸੀ ਚੱਲਿਆ, ਬਲਕਿ ਬਸਤਾ ਆਪਣਾ ਇੱਥੇ ਹੀ ਛੱਡ ਕੇ ਸਦਾ ਵਾਸਤੇ ਚੱਲਿਆ ਸੀਗਾ। ਤਾਂ ਜੂੜਾ ਗੁੰਦਿਆ ਗਿਆ, ਫਿਰ ਬਾਪ ਵੱਲੋਂ ਮੁੱਛ ਨੂੰ ਵਟਾ ਦਿੱਤਾ ਗਿਆ, ਪੱਗ ਬੰਨੀ ਗਈ ਨਬੀ ਰੰਗ ਦੀ, ਸਿਹਰਾ ਲਾਇਆ ਗਿਆ। ਇਹ ਬਹੁਤ ਤਕਲੀਫਦਾਇਕ ਕਹਿ ਲਈਏ ਕਿ ਪਲ ਹੁੰਦਾ ਕਿਸੇ ਵੀ ਮਾਂ ਬਾਪ ਵਾਸਤੇ। ਦਿਮਾਗ ਫਟ ਜਾਂਦਾ ਹੈ ਸੋਚਦੇ ਹਾਂ, ਪਰ ਜਿਨ੍ਹਾਂ ਨੂੰ ਕਰਨਾ ਪਿਆ ਹੋਵੇ ਉਹਨਾਂ ਦੇ ਹੱਥਾਂ 'ਚ ਕਾਂਬਾ ਕਿਹੋ ਜਿਹਾ ਹੋਏਗਾ, ਉਹਨਾਂ ਦੇ ਦਿਲ ਦੇ ਵਿੱਚ ਕੁਰਲਾਪ ਕਿਹੋ ਜਿਹਾ ਹੋਏਗਾ, ਅੰਦਾਜ਼ਾ ਲਾਉਣਾ ਸਹਿਜੇ ਸੌਖਾ ਹੈ। ਖੈਰ, ਉਸ ਤੋਂ ਬਾਅਦ ਫਿਰ ਜੋ 5911 ਇੱਕ ਪਸੰਦੀਦਾ ਸਵਾਰੀ ਰਹੀ, ਤਾਂ ਉਹੀ ਦਾ ਲਾਸਟ ਰਾਈਡ ਬਣੀ ਸਿੱਧੂ ਮੂਸੇਵਾਲੇ ਦੀ। ਸਿੱਧੂ ਮੂਸੇਵਾਲੇ ਦੀ 5911 ਤੇ ਅਰਥੀ ਜਿਹੜੀ ਹੈ ਉਹ ਖੜੀ ਗਈ ਖੇਤਾਂ 'ਚ ਹੀ, ਮਤਲਬ ਕਿ ਟਿੱਬਿਆਂ ਦਾ ਪੁੱਤ ਖੇਤਾਂ ਦੇ ਵਿੱਚ ਹੀ ਫਿਰ ਚਿਖਾ ਤੇ ਪਾਇਆ ਗਿਆ। ਹਾਲਾਂਕਿ ਮੀਡੀਆ ਦਾ ਇੱਕ ਹਿੱਸਾ ਇਹੋ ਜਿਹਾ ਵੀ ਸੀ ਜਿਹੜਾ ਕੱਲ ਦਾ ਹੀ ਸਿਵਿਆਂ 'ਚ ਤੁਰਿਆ ਫਿਰਦਾ ਸੀ ਕਿ ਇੱਥੇ ਸਿੱਧੂ ਮੂਸੇਵਾਲੇ ਨੂੰ ਖੜਿਆ ਜਾਏਗਾ। ਜੀ ਬਿਲਕੁਲ, ਉਹ ਵੀ ਮੈਂ ਤੇ ਅੱਜ ਗੱਲ ਕੀਤੀ ਆ ਕਿ ਦੇਖੋ, ਇੱਕ ਪਾਸੇ ਜਨਾਜ਼ਾ ਉੱਠ ਰਿਹਾ ਸੀਗਾ ਗੱਭਰੂ ਦਾ, ਤੇ ਦੂਸਰੇ ਪਾਸੇ ਪੱਤਰਕਾਰਤਾ ਦੀ ਵੀ ਅਰਥੀ ਜਾ ਰਹੀ ਸੀ ਨਾਲੋਂ ਨਾਲ ਹੀ। ਜੀ ਬਿਲਕੁਲ ਸਹੀ। ਅੱਛਾ, ਫਿਰ ਕੁਛ ਮਤਲਬ ਕਿ ਉੱਥੇ ਹੋਰ ਵੀ ਪਹੁੰਚੇ ਹੋਏ ਸਨ ਲੀਡਰ, ਕਲਾਕਾਰ। ਰੇਸ਼ਮ ਸਿੰਘ ਅਨਮੋਲ ਨੇ ਇੱਕ ਬੜੀ ਗੱਲ ਕਹੀ ਜਿਹੜੀ ਉਹ ਵੀ ਦਿਲ ਨੂੰ ਚੀਰਨ ਵਾਲੀ ਆ। ਉਹਦੇ ਵਿੱਚ ਉਹਨੇ ਕਿਹਾ ਕਿ ਬਈ ਇੱਕ ਇੱਕ ਗੋਲੀ ਮਾਂ ਬਾਪ ਨੂੰ ਵੀ ਮਾਰ ਜਾਇਆ ਕਰੋ, ਧੰਨਵਾਦ ਹੋਊਗਾ ਤੁਹਾਡਾ। ਇਹੋ ਜਿਹੇ ਬੋਲ ਜਿਹੜੇ ਆ ਕਾਲਜੇ ਨੂੰ ਚੀਰਦੇ ਆ। ਖੈਰ, ਇਧਰੋਂ ਆਮ ਆਦਮੀ ਪਾਰਟੀ ਵੱਲੋਂ ਕੋਈ ਵਿਧਾਇਕ, ਕੋਈ ਮੰਤਰੀ ਜਾਂ ਸੀਐਮ ਸਾਹਿਬ ਨਹੀਂ ਪਹੁੰਚੇ, ਤਾਂ ਇਹ ਵੀ ਇੱਕ ਗਿਲਾ ਰਿਹਾ। ਔਰ ਇਹਦੇ ਜਵਾਬ ਦੇ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਵਿਧਾਇਕ ਨੇ ਇਹਨਾਂ ਦੇ, ਉਹਨਾਂ ਨੇ ਗੱਲ ਕਹੀ ਆ ਕਿ ਗੋਲੀਆਂ ਦਾ ਜਵਾਬ ਗੋਲੀਆਂ ਨਹੀਂ, ਇਹ ਗੈਂਗਸਟਰ ਵੀ ਸਾਡੇ ਹੀ ਆਪਣੇ ਨੌਜਵਾਨਾਂ ਨੂੰ ਪੰਜਾਬ ਵਿੱਚ ਯੂਪੀ ਵਾਲਾ ਜੰਗਲ ਰਾਜ ਨਹੀਂ, ਮਤਲਬ ਕਿ ਇਹਨਾਂ ਨੂੰ ਫੜਿਆ ਜਾਊਗਾ, ਕਾਨੂੰਨ ਦੇ ਮੁਤਾਬਕ ਸਜ਼ਾ ਦਿੱਤੀ ਜਾਊਗੀ। ਪਰ ਪੰਜਾਬ ਦੇ ਵਿੱਚ ਇੱਕ ਸੈਂਟੀਮੈਂਟ, ਜਿਵੇਂ ਮੈਂ ਤੁਹਾਨੂੰ ਕੱਲ ਕਿਹਾ ਸੀਗਾ ਕਿ ਉਹ ਸੈਂਟੀਮੈਂਟ ਉਤਪੰਨ ਹੋ ਚੁੱਕਾ ਹੈ ਕਿ ਐਨਕਾਊਂਟਰ ਕਰੋ। ਤਾਂ ਮੈਂ ਕੱਲ ਹੀ ਦੱਸ ਦਿੱਤਾ ਸੀਗਾ ਕਿ ਇਸ ਤਰ੍ਹਾਂ ਦੇ ਜਦੋਂ ਸੈਂਟੀਮੈਂਟ ਉੱਠਦੇ ਨੇ, ਉਦੋਂ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਗਲਤ ਵੀ ਹੋ ਜਾਂਦੀਆਂ। ਤਾਂ ਖੈਰ, ਇਸੇ ਚੀਜ਼ ਦਾ ਹੀ ਤੁੜਕੂ ਕੱਲ ਗੱਲ ਕੀਤੀ ਸੀ ਕਿ ਇਸੇ ਤਰ੍ਹਾਂ ਦੀਆਂ ਗੱਲਾਂ ਦਾ ਤੁੜਕੂ ਜਿਹੜਾ ਫਿਰ ਇਹ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਹੁੰਦੇ ਆ, ਕ੍ਰਿਮੀਨਲ ਮਾਈਂਡਡ ਬੰਦੇ ਹੁੰਦੇ, ਇਹਨਾਂ ਨੂੰ ਵੀ ਲੱਗ ਜਾਂਦਾ ਹੈ। ਤਾਂ ਗੱਲ ਇਹ ਹੈ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਅੱਜ ਦੇ ਦਿਨ ਹੋਇਆ। ਉਹਦੇ ਪ੍ਰਸ਼ੰਸਕ ਸਿੱਧੂ ਮੂਸੇਵਾਲੇ ਦੇ ਉੱਥੇ ਪਹੁੰਚੇ ਹੋਏ ਸਨ। ਇੱਕ ਪ੍ਰਸ਼ੰਸਕ ਤੇ ਐਸਾ ਮੇਰੇ ਖਿਆਲ ਦੇ ਨਾਲ 17 ਸਾਲ ਦਾ ਮੁੰਡਾ ਜਿਹਨੇ ਜ਼ਹਿਰ ਪੀ ਲਿਆ, ਸ਼ਾਇਦ ਖਰੜ ਏਰੀਏ ਦਾ ਸੀਗਾ। ਤੇ ਉਹ ਫਨਾਈਲ ਪੀ ਕੇ ਖੁਦਕੁਸ਼ੀ ਦਾ ਯਤਨ ਕਰਦਾ ਹੈ, ਹਾਲਾਂਕਿ ਉਹ ਜ਼ੇਰੇ ਇਲਾਜ ਹੈ। ਇਸ ਤੋਂ ਇਲਾਵਾ ਬਹੁਤ ਦੁਨੀਆ ਉੱਥੇ ਪਹੁੰਚੀ ਹੋਈ ਸੀ। ਦੱਸਦੇ ਆ, ਇੱਕ ਅਖਬਾਰ ਨੇ ਅੰਦਾਜ਼ਾ ਲਾਇਆ ਕਿ ਤਕਰੀਬਨ 1 ਲੱਖ ਬੰਦਾ ਹੋਊਗਾ ਸੰਸਕਾਰ ਦੇ ਮੌਕੇ ਤੇ। ਸਭ ਤੋਂ ਕਹਿ ਲਓ ਕਿ ਭਾਵੁਕ ਪਲ ਉਹ ਸੀ ਕਿ ਜਦੋਂ ਸਿੱਧੂ ਮੂਸੇਵਾਲੇ ਦੇ ਬਾਪ ਨੇ ਆਪਣੇ ਸਿਰ ਦੀ ਪੱਗ ਲਾ ਕੇ ਲੋਕਾਂ ਦਾ ਸ਼ੁਕਰੀਆ ਅਦਾ ਕੀਤਾ। ਸਭ ਤੋਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਜੇ ਕੋਈ ਪਲ ਜਿਹੜਾ ਨਾ ਭੁੱਲਣਯੋਗ ਸੀ ਤਾਂ ਉਹ ਸੀ ਕਿ ਸਿੱਧੂ ਮੂਸੇਵਾਲੇ ਦੇ ਅੰਦਾਜ਼ ਚ ਪਿਓ ਨੇ ਪੱਟ ਤੇ ਥਾਪੀ ਮਾਰ ਕੇ ਇੱਕ ਹੱਥ ਉਤਾਂਹ ਨੂੰ ਕੀਤਾ। ਸੋ ਉਸੇ ਅੰਦਾਜ਼ ਨੂੰ ਦੁਹਰਾਇਆ। ਉਹ ਪਲ ਜਿਹੜੇ ਸੀਗੇ, ਉਹ ਪਲ ਵਾਕਿਆ ਗੱਚ ਨੂੰ ਭਰ ਦੇਣ ਵਾਲੇ ਸੀ। ਇਸ ਤੋਂ ਇਲਾਵਾ ਮਾਂ ਨੇ ਵੀ ਉੱਥੇ ਹੱਥ ਜੋੜ ਕੇ ਇੱਕ ਛੋਟੀ ਜਿਹੀ ਸਟੇਟਮੈਂਟ ਦਿੱਤੀ ਆ, ਛੋਟਾ ਜਿਹਾ ਮੈਸੇਜ ਦਿੱਤਾ ਕਿ ਪੰਜਾਬ ਦਾ ਸੱਤਿਆਨਾਸ਼ ਨਾ ਕਰੋ।
ਕਿਸੇ ਦਾ ਪੁੱਤ ਮਾਰ ਕੇ ਤੁਹਾਨੂੰ ਕੀ ਮਿਲ ਜਾਏਗਾ। ਤਾਂ ਕੁੱਲ ਮਿਲਾ ਕੇ ਗਮਗੀਨ, ਜਜ਼ਬਾਤੀ, ਡਰਾਵਣਾ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹਿਸ ਮੁਬੈਸੇ ਵਾਲਾ ਇਹ ਦਿਨ ਜਿਹੜਾ ਹੈ, ਉਹ ਇੱਕ ਭਾਰੂ ਦਿਨ ਬਣ ਕੇ ਗੁਜ਼ਰ ਗਿਆ ਪੰਜਾਬ ਦੀ ਧਰਤੀ। ਹੂੰ, ਜੀ। ਲਾਰੈਂਸ ਬਿਸ਼ਨੋਈ ਦਿੱਲੀ ਹਾਈ ਕੋਰਟ ਪਹੁੰਚ ਗਏ ਮਿੰਟੂ ਜੀ? ਹਾਂਜੀ, ਉਹਦੀ ਗੱਲ ਵਿੱਚ ਆਪਾਂ ਕੀਤੀ ਹੈ ਕੀਤੀ ਕਿ ਵੀ ਹੈ, ਲਾਰੈਂਸ ਹਾਂਜੀ। ਬਿਸ਼ਨੋਈ ਹਾਈ ਕੋਰਟ ਪਹੁੰਚਿਆ ਜੀ। ਹੂੰ, ਉਹਨੂੰ ਹੁਣ ਆਪਾਂ ਛੱਡ ਦੇਵਾਂਗੇ, ਕੋਈ ਬਹੁਤਾ ਜ਼ਿਆਦਾ ਸਮਾਂ ਨਹੀਂ ਲਾਵਾਂਗੇ। ਹੂੰ, ਲਾਰੈਂਸ ਬਿਸ਼ਨੋਈ ਹਾਈ ਕੋਰਟ ਗਿਆ, ਪਰ ਉਸ ਤੋਂ ਬਾਅਦ ਦੇ ਵਿੱਚ ਇਹ ਖਬਰ ਆ ਗਈ ਸੀ ਕਿ ਲਾਰੈਂਸ ਨੂੰ ਆਪਰੇਸ਼ਨ ਸੈੱਲ ਨੇ ਆਪਣੀ ਕਸਟਡੀ 'ਚ ਲੈ ਲਿਆ ਲੈ ਵਾ। ਲਿਆ, ਜੀ। ਤਾਂ ਆਪਰੇਸ਼ਨ ਸੈੱਲ ਨੇ ਜਦੋਂ ਕਸਟਡੀ 'ਚ ਲੈ ਲਿਆ ਤੇ ਇਹਦਾ ਮਤਲਬ ਹੈ ਕਿ ਕੋਰਟ ਨੇ ਹੀ ਰਿਮਾਂਡ ਦੇ ਦਿੱਤਾ। ਹੂੰ, ਹਾਲਾਂਕਿ ਪਟੀਸ਼ਨ ਤੇ ਸੁਣਵਾਈ ਹੋਏਗੀ, ਕਿਉਂਕਿ ਹਾਲੇ ਉਹ ਪੰਜਾਬ ਨਹੀਂ ਖੜਿਆ ਜਾ ਰਿਹਾ, ਜੀ। ਪੰਜਾਬ ਨਹੀਂ ਲਿਜਾਇਆ ਜਾ ਰਿਹਾ। ਤਾਂ ਉਦੋਂ ਤੱਕ ਕਿ ਜਦੋਂ ਤੱਕ ਮੰਨ ਲਓ ਹਾਈ ਕੋਰਟ 'ਚੋਂ ਕੋਈ ਪਟੀਸ਼ਨ ਦੀ ਸੁਣਵਾਈ ਦਾ ਨਿਬੇੜਾ ਨਹੀਂ ਹੁੰਦਾ, ਤਦ ਤੱਕ ਕੀ ਹੋ ਸਕਦਾ ਕਿ ਪੰਜਾਬ ਪੁਲਿਸ ਜਿਹੜੀ ਹੈ, ਉੱਥੇ ਜਾ ਕੇ ਇੱਕ ਜੁਆਇੰਟ ਇੰਟਰੋਗੇਸ਼ਨ ਵੀ ਕਰ ਸਕਦੀ ਹੈ। ਸੋ ਪੰਜਾਬ ਪੁਲਿਸ ਇਹ ਨਹੀਂ ਹੈ ਕਿ ਉਹ ਜਾ ਨਹੀਂ ਸਕਦੀ। ਮੇਰੇ ਖਿਆਲ ਦੇ ਨਾਲ, ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ, ਕਿ ਪੰਜਾਬ ਪੁਲਿਸ ਦੀਆਂ ਕੁਝ ਟੀਮਾਂ ਜਿਹੜੀਆਂ ਉਹ ਦਿੱਲੀ ਰਵਾਨਾ ਹੋ ਗਈਆਂ ਹੋਣਗੀਆਂ। ਇਹਨਾਂ ਜੀ। ਦੀਆਂ ਟੀਮਾਂ ਹਰਿਆਣੇ 'ਚ ਵੀ ਫਿਰ ਰਹੀਆਂ ਨੇ ਇਸ ਵੇਲੇ। ਇਹਨਾਂ ਦੀਆਂ ਟੀਮਾਂ ਰਾਜਸਥਾਨ 'ਚ ਵੀ ਫਿਰ ਰਹੀਆਂ ਨੇ, ਜਿੰਨੀ ਕੁ ਸਾਨੂੰ ਮਤਲਬ ਕਿ ਸੂਚਨਾ ਹੈ। ਹੂੰ, ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਤੇ ਪੂਰਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਹਨਾਂ ਦਾ ਸੂਈਆ ਤੰਤਰ ਵੀ ਐਕਟਿਵ ਹੋਇਆ ਪਿਆ। ਤਾਂ ਜੀ। ਖੈਰ, ਇਹ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ, ਉਹਦੇ 'ਚ ਇਹ ਜਾ ਕੇ ਉੱਥੇ ਇੰਟਰੋਗੇਸ਼ਨ ਕਰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਜੋ ਅੱਜ ਇੱਕ ਗ੍ਰਿਫਤਾਰੀ ਪਾਈ ਇਹਨਾਂ ਨੇ, ਜੀ। ਉਹ ਇਹਨਾਂ ਵਾਸਤੇ ਅਹਿਮ ਰਹਿਣ ਵਾਲੀ ਹੈ। ਤਾਂ ਕੁੱਲ ਮਿਲਾ ਕੇ ਦੇਖੋ, ਜਿਹੜਾ ਮੇਰਾ ਮੰਨਣਾ ਹੈ, ਮੈਂ ਜਿੰਨਾ ਕੋਈ ਐਕਸਪੀਰੀਅੰਸ ਰੱਖਦਾ, ਹੂੰ, ਕਿ ਇੱਕ ਅੱਧੇ ਦਿਨ ਤੱਕ ਸਾਰਾ ਕੁਛ ਇਹਨਾਂ ਨੇ ਸਾਫ਼ ਕਰ ਦੇਣਾ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਗਰੋਹਾਂ ਦੇ ਕਰਤਾ ਧਰਤਾ, ਉਹ ਕੋਈ ਵੇਰਦੇ ਨਹੀਂ ਹੁੰਦੇ। ਉਹਨਾਂ ਨੇ ਬਹੁਤ ਆਸਾਨੀ ਦੇ ਨਾਲ ਦੱਸ ਦੇਣਾ ਕਿ ਇਹਨਾਂ ਬੰਦਿਆਂ ਨੇ ਮਾਰਿਆ ਬਈ, ਜੀ। ਇਹਨਾਂ ਹਥਿਆਰਾਂ ਨਾਲ ਮਾਰਿਆ, ਸਾਡੇ ਤੇ ਕੇਸ ਪਾ ਦਿਓ। ਹੂੰ, ਕੋਈ ਲੰਮੀ ਚੌੜੀ ਮਤਲਬ ਕਿ ਇਹਨਾਂ ਦੀ ਕੋਈ ਉਹ ਨਹੀਂ ਹੁੰਦੀ, ਇੰਟਰੋਗੇਸ਼ਨ ਨਹੀਂ ਹੁੰਦੀ। ਹਾਂ, ਉਹ ਨਾਮ ਤੇ ਬਹੁਤ ਕੁਛ ਚੱਲਦਾ ਹੈ। ਸੋ ਇਹਨਾਂ ਦਾ ਜਿਹੜਾ ਇਹ ਕੰਮ ਚੱਲਦਾ ਹੈ, ਉਹ ਇਸੇ ਤਰ੍ਹਾਂ ਹੀ ਚੱਲਦਾ ਹੈ ਕਿ ਪੁਲਿਸ ਨੂੰ ਸਾਫ਼ ਕਹਿ ਦਿੰਦੇ ਆ ਕਿ ਹਾਂ, ਅਸੀਂ ਇਹ ਬੰਦਾ ਮਾਰਿਆ ਹੈ, ਤਾਂ ਆਹ ਬੰਦਿਆਂ ਨੇ ਮਾਰਿਆ, ਫੜ ਲਿਓ ਤੁਸੀਂ, ਇਹਨਾਂ ਹਥਿਆਰਾਂ ਨਾਲ ਜੀ। ਮਾਰਿਆ। ਉਹ ਫਿਰ ਪੁਲਿਸ ਜਿਹੜੀ ਆ ਉਹ ਸਾਫ਼ ਕਰ ਦਿੰਦੀ ਹੈ, ਕਿਉਂਕਿ ਫਿਰ ਬੰਦੇ ਨੂੰ ਨਾਮਜ਼ਦ ਕਰ ਦਿੰਦੇ ਨੇ ਵਿੱਚ। ਸੋ ਹੂੰ, ਇਸ ਕਰਕੇ ਮੇਰਾ ਮੰਨਣਾ ਹੈ ਕਿ ਅਗਲੇ ਕੁਛ ਘੰਟਿਆਂ ਦੇ ਵਿੱਚ, ਕਿਉਂਕਿ ਹੁਣ ਤਾਂ ਇੰਡੀਆ 'ਚ ਰਾਤ ਹੋ ਗਈ ਆ 8:57, ਤਾਂ ਹੂੰ, ਮੇਰਾ ਮੰਨਣਾ ਹੈ ਕਿ 1-2 ਦਿਨ, ਹਾਰਡਲੀ ਲਾ ਲਓ ਕਿ 3-4 ਦਿਨ ਜਾਂ ਵੱਧ ਤੋਂ ਵੱਧ 1 ਹਫ਼ਤਾ, ਇਹ ਸਾਰਾ ਕੁਛ ਜਿਹੜਾ ਹੈ ਆਫੀਸ਼ੀਅਲੀ ਤੁਹਾਡੇ ਅੱਗੇ ਆ ਜਾਏ। ਜੀ। ਉਧਰ ਵਿੱਕੀ ਮਿੱਡੂ ਖੇੜਾ ਦੇ ਭਰਾ ਅਜੇਪਾਲ ਮਿੱਡੂ ਖੇੜਾ ਨੇ ਵੀ ਹਾਈ ਕੋਰਟ ਤੋਂ ਸਿਕਿਉਰਿਟੀ ਮੰਗੀ ਹੈ ਮਿੰਟੂ ਜੀ? ਹਾਂ, ਦੇਖੋ, ਗੱਲ ਕੀ ਹੈ ਕਿ ਜਿਹੜਾ ਅਜੇਪਾਲ ਆ, ਉਹ ਇਸ ਕੇਸ ਦੇ ਵਿੱਚ ਅਹਿਮ ਗਵਾਹ ਵੀ ਹੈ, ਜੀ। ਅਹਿਮ ਗਵਾਹ ਵੀ ਹੈ, ਔਰ ਇਕਲੌਤਾ ਗਵਾਹ ਕਹਿ ਸਕਦੇ ਹੋ ਤੁਸੀਂ। ਹੂੰ, ਤਾਂ ਗਵਾਹ ਵੀ ਹੈ, ਔਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਜੇ ਤੁਸੀਂ ਉਸ ਪਟੀਸ਼ਨ ਨੂੰ ਵੇਖੋਗੇ ਜਿਹੜੀ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਪਾਈ ਹੈ, ਜੀ। ਤੇ ਇਹਦੇ ਵਿੱਚ ਵੀ ਕਿਹਾ ਗਿਆ ਹੈ ਕਿ ਜਿਵੇਂ ਪੰਜਾਬ ਪੁਲਿਸ ਨੇ, ਮਤਲਬ ਕਿ ਰੌਲਾ ਕੀ ਸੀਗਾ ਕਿ ਮਿੱਡੂ ਖੇੜਾ ਜਿਹੜਾ ਸੀਗਾ, ਉਹ ਕਿਸੇ ਟਾਈਮ ਲਾਰੈਂਸ ਦਾ ਕਲੋਜ਼ ਫਰੈਂਡ ਸੀਗਾ। ਲਾਰੈਂਸ ਹੈ ਛੋਟਾ ਜੀ। ਥੋੜਾ, ਕਿਉਂਕਿ ਏਰੀਆ ਇੱਕੋ ਪੈ ਜਾਂਦਾ ਹੈ, ਹੂੰ, ਤੇ ਉੱਥੇ ਮਤਲਬ ਕਿ ਕਾਲਜ ਪੜ੍ਹਦਿਆਂ ਇਹਨਾਂ ਦੀ ਆਪਸ ਦੇ ਵਿੱਚ ਗੂੜੀ ਦੋਸਤੀ ਸੀ। ਜੀ। ਤੇ ਜਦੋਂ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ, ਹੂੰ, ਅਹ ਜਿਹੜਾ ਬਿਸ਼ਨੋਈ ਗਰੁੱਪ ਹੈ, ਉਹਦੇ ਉਲਟ ਜਿਹੜਾ ਗਰੁੱਪ ਲੜਦਾ ਹੈ, ਜੀ। ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਇਹ ਇਹਨਾਂ ਵਾਸਤੇ ਕੰਮ ਕਰਦਾ ਹੈ, ਹੂੰ, ਸੋ ਵਿਰੋਧੀ ਗਰੁੱਪ ਵਾਸਤੇ, ਸਾਡੇ ਵਾਸਤੇ। ਜੀ। ਤਾਂ ਉਸ ਤੋਂ ਬਾਅਦ ਹੋਇਆ ਕਿ ਇਸ ਕੇਸ ਦੇ ਵਿੱਚ ਹੀ ਸਿੱਧੂ ਮੂਸੇਵਾਲੇ ਦਾ ਕਥਿਤ ਤੌਰ ਤੇ ਇੱਕ ਮੈਨੇਜਰ ਜਿਹੜਾ ਹੈ, ਉਹ ਕਹਿ ਲਓ ਕਿ ਨਾਮਜ਼ਦ ਕਰ ਲਿਆ ਗਿਆ। ਜੀ। ਜਦੋਂ ਉਹ ਨਾਮਜ਼ਦ ਕੀਤਾ ਗਿਆ ਤੇ ਉਹ ਅਚਨਚੇਤੀ ਫਿਰ ਆਸਟ੍ਰੇਲੀਆ ਚਲ ਗਿਆ, ਦੱਸਦੇ ਆ ਪੁਲਿਸ, ਜਿਵੇਂ ਦੱਸਦੀ ਜਾਂ ਪੀੜਤ ਹੂੰ, ਹੂੰ, ਜਿੱਦਾਂ ਦੱਸਦੇ ਆ ਕਿ ਉਹ ਇੱਥੋਂ ਨਿਕਲ ਗਿਆ, ਖਿਸਕ ਗਿਆ। ਜੀ। ਹੁਣ ਜੇ ਇਹ ਤੁਸੀਂ ਸਮਝ ਗਏ ਕਿ ਕਹਾਣੀ ਕਿੱਧਰੋਂ ਚੱਲੀ ਤੇ ਕਿੱਧਰ ਨੂੰ ਹੂੰ, ਜਾਂਦੀ ਪਈ। ਜੀ। ਬੇਸਿਕਲੀ ਇਹ ਕਹਾਣੀ ਚੱਲਦੀ ਹੈ ਗੁਰਲਾਲ ਬਰਾੜ ਦੇ ਮਰਡਰ ਤੋਂ। ਹੂੰ, ਪਹਿਲਾਂ ਰਾਈਵਲਰੀ ਤਾਂ ਹੈਗੀ ਸੀਗੀ, ਜੀ। ਪਰ ਉੱਥੋਂ ਸ਼ੁਰੂ ਹੁੰਦਾ ਹੈ ਇਹ ਨਵੇਂ ਸਿਰੇ ਤੋਂ ਇਹਨਾਂ ਦਾ ਕੰਮ। ਗੁਰਲਾਲ ਬਰਾੜ ਤੋਂ ਬਾਅਦ ਫਿਰ ਇੱਥੇ ਫਰੀਦਕੋਟ ਵਾਲੇ ਇੱਕ ਭਲਵਾਨ ਨੂੰ ਮਾਰਿਆ ਜਾਂਦਾ, ਗੁਰਲਾਲ ਸ਼ਾਇਦ ਉਹਦਾ ਨਾਮ ਨਹੀਂ ਸੀਗਾ। ਹੂੰ, ਫਿਰ ਹੂੰ, ਉਸ ਤੋਂ ਬਾਅਦ ਮਲੋਟ ਦੇ ਲਾਗੇ, ਰਾਣਾ ਔਲਖਾਂ ਦੇ ਲਾਗੇ, ਉਹ ਮਾਰਿਆ ਜਾਂਦਾ ਹੈ। ਜੀ। ਉਸ ਤੋਂ ਬਾਅਦ ਵਿੱਕੀ ਮਾਰਿਆ ਜਾਂਦਾ ਹੈ, ਮਤਲਬ ਕਿ ਇੱਕ ਉਧਰੋਂ, ਇੱਕ ਉਧਰੋਂ, ਇੱਕ ਇੱਧਰੋਂ, ਏਦਾਂ ਐ ਕੰਮ ਚੱਲਦਾ ਹੈ। ਹੂੰ, ਤਾਂ ਜਦੋਂ ਮਤਲਬ ਕਿ ਇਹ ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ, ਉਸ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਕੁਛ ਇਸ ਤਰ੍ਹਾਂ ਗਿਆ ਕਿ
ਸਿੱਧੂ ਮੂਸੇਵਾਲੇ ਦੇ ਮੈਨੇਜਰ ਹੀ ਨਹੀਂ, ਸਿੱਧੂ ਮੂਸੇਵਾਲੇ ਤੇ ਵੀ ਕਿਤੇ ਨਾ ਕਿਤੇ ਉਂਗਲ ਉੱਠੀ। ਔਰ ਮੈਂ ਨਹੀਂ ਕਹਿ ਰਿਹਾ, ਜੀ ਜਿਹੜੀ ਪਟੀਸ਼ਨ ਗਈ ਹਾਈ ਕੋਰਟ ਦੇ ਵਿੱਚ ਉਹਦੇ ਵਿੱਚ ਵੀ ਜ਼ਿਕਰ ਹੈ, ਮੈਂ ਕੋਟ ਕਰ ਦਿੰਦਾ ਕਿ ਜਿਵੇਂ ਪੰਜਾਬ ਪੁਲਿਸ ਨੇ ਮਤਲਬ ਕਿ ਉਹਦੇ ਮੈਨੇਜਰ ਨੂੰ ਜੀ ਤੇ ਇਹਦੇ ਬਾਰੇ ਥੋੜਾ ਜਿਹਾ ਪਤਾ ਲੱਗਾ, ਇਹਨਾਂ ਨੂੰ ਜਿਵੇਂ ਸ਼ੱਕ ਹੋਇਆ ਤਾਂ ਜਿਹੜਾ ਗ੍ਰਿਫਤਾਰ ਕਰਨ ਦੀ ਬਜਾਏ, ਮਤਲਬ ਕਿ ਉਹਨੂੰ ਮੈਨੇਜਰ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਪੁਲਿਸ ਨੇ ਉਹਨੂੰ ਆਸਟ੍ਰੇਲੀਆ ਉੱਡਣ ਦਿੱਤਾ। ਜੀ ਪਟੀਸ਼ਨ ਦੇ ਵਿੱਚ ਜੋ ਇਹਨਾਂ ਨੇ ਗਰਾਊਂਡ ਦਿੱਤਾ, ਕਹਿਣ ਦਾ ਮਤਲਬ ਇਹ ਹੈ ਕਿ ਉਹ ਕਹਿ ਰਹੇ ਨੇ ਪਟੀਸ਼ਨ ਪਾ ਕੇ ਬਈ ਸਾਨੂੰ ਸਿਕਿਉਰਿਟੀ ਜਿਹੜੀ ਆ ਜ਼ਰੂਰ ਦਿੱਤੀ ਜਾਵੇ। ਸੋ ਕੁੱਲ ਮਿਲਾ ਕੇ ਐਸਾ ਮਾਜਰਾ ਬਣ ਗਿਆ, ਕਿਉਂਕਿ ਹੁਣ ਇਸ ਮਰਡਰ ਤੋਂ ਬਾਅਦ, ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਜਿਹੜਾ ਬੰਬੀਹਾ ਗਰੁੱਪ ਹੈ, ਹਾਲਾਂਕਿ ਜਿਹੜਾ ਬਿਸ਼ਨੋਈ ਗਰੁੱਪ ਹੈ, ਉਹ ਕਹਿੰਦਾ ਹੈ ਕਿ ਸਿੱਧੂ ਮੂਸੇਵਾਲਾ ਮਤਲਬ ਕਿ ਇਹਨਾਂ ਨੂੰ ਜ਼ਿਆਦਾ ਪ੍ਰਮੋਟ ਕਰਦਾ ਸੀਗਾ ਵਗੈਰਾ ਵਗੈਰਾ, ਉਹ ਗੱਲਾਂ ਕਰਦੇ ਆ। ਤਾਂ ਹੁਣ ਦੂਜੇ ਪਾਸੇ ਮਤਲਬ ਕਿ ਉਹ ਗਰੁੱਪ ਬੰਬੀਹਾ ਗਰੁੱਪ, ਉਹ ਕਹਿੰਦਾ ਕਿ ਨਹੀਂ, ਕਿਉਂਕਿ ਉਹਨਾਂ ਨੇ ਕਿਹਾ ਸੀ ਬੰਬੀਹਾ ਬੋਲੇ ਗੀਤ ਵੀ ਸ਼ਾਇਦ ਇਹਨਾਂ ਦੇ ਮਤਲਬ ਕਿ ਗਰੁੱਪ ਨੂੰ ਪ੍ਰਮੋਟ ਕਰਨ ਵਾਸਤੇ ਸੀਗਾ ਜੀ। ਤਾਂ ਉਹ ਕਹਿੰਦੇ ਆ ਕਿ ਸਾਡਾ ਕੋਈ ਇਹਦੇ ਨਾਲ ਤਾਲੁਕਾਤ ਨਹੀਂ ਸੀਗਾ, ਇਹ ਆਪਦੀ ਜ਼ਿੰਦਗੀ ਜਿਉਣ ਵਾਲਾ ਬੰਦਾ ਸੀਗਾ, ਤੁਹਾਡਾ ਰੌਲਾ ਪੈਸਿਆਂ ਨੂੰ ਲੈ ਕੇ ਆ। ਯਾਨੀ ਦੂਜਾ ਗਰੁੱਪ ਇਹ ਕਹਿ ਰਿਹਾ ਕਿ ਤੁਸੀਂ ਇਹਨੂੰ ਪੈਸਿਆਂ ਕਰਕੇ ਮਾਰਿਆ ਵਾ। ਔਰ ਇਹਦੇ ਚ ਉਹ ਕਹਿੰਦੇ ਆ ਕਿ ਵਿੱਕੀ ਮਿੱਟੂ ਖੇੜਾ ਦਾ ਹੋਰ ਇੱਕ ਕਲੋਜ਼ ਫਰੈਂਡ ਹੈ ਜਿਹੜਾ ਮਨਕੀਰਤ ਔਲਖ ਸਿੰਗਰ, ਕਿ ਉਹ ਬੰਦਾ ਸਾਰਿਆਂ ਦਾ ਮਤਲਬ ਕਿ ਦੱਸਦਾ ਸਿੰਗਰਾਂ ਦਾ, ਸਾਰਿਆਂ ਦੀ ਲਿਸਟ ਦਿੰਦਾ। ਸੋ ਇਹ ਕੁਝ ਇਸ ਤਰ੍ਹਾਂ ਦਾ ਬਣ ਗਿਆ ਮਸਲਾ, ਬਹੁਤ ਗੁੰਝਲਦਾਰ ਹੈ। ਇਹਨੂੰ ਸਮਝਣ ਵਾਸਤੇ ਕਹਿ ਲਓ ਕਿ ਕਾਫੀ ਟਾਈਮ ਲੱਗਦਾ ਹੈ, ਜੋ ਵੀ ਇਹ ਚੱਲ ਰਿਹਾ ਹੈ ਨਾ, ਕਾਫੀ ਟਾਈਮ ਲੱਗਦਾ, ਗੁੰਝਲਦਾਰ ਗੱਲਾਂ ਨੇ। ਤਾਂ ਇਸ ਤਰ੍ਹਾਂ ਮਤਲਬ ਕਿ ਕੜੀ ਦਰ ਕੜੀ ਜੇ ਜੋੜ ਕੇ ਚੱਲੀਏ ਤੇ ਫਿਰ ਇਹ ਗਾਂ ਸਾਰੀ ਲੜਾਈ ਜਿਹੜੀ ਉਹ ਰਿਕਾਰਡ ਤੇ ਆ ਜਾਂਦੀ ਆ, ਕਿਉਂਕਿ ਆਪਾਂ ਸਿਰਫ ਤੇ ਸਿਰਫ ਰਿਕਾਰਡ ਵਾਲੀਆਂ ਗੱਲਾਂ ਕਰਦੇ ਹਾਂ, ਔਰ ਅਸੀਂ ਛੇਤੀ ਕਿਤੇ ਕਿਸੇ ਗਰੁੱਪ ਨੂੰ ਵੀ ਪ੍ਰਮੋਟ ਜਾਂ ਏਦਾਂ ਦਾ ਕੋਈ ਉਹਨੂੰ ਨਾਮ ਲੈ ਕੇ ਨਹੀਂ ਕਰਦੇ, ਪਰ ਕੁਝ ਰਿਕਾਰਡਾਂ ਦੇ ਵਿੱਚ ਜਦੋਂ ਨਾਮ ਆਉਂਦਾ ਤਾਂ ਉਹ ਲੈਣਾ ਪੈਂਦਾ। ਸੋ ਕੁੱਲ ਮਿਲਾ ਕੇ ਹੁਣ ਉਹਦਾ ਭਰਾ ਜਿਹੜਾ ਵਿੱਕੀ ਦਾ, ਉਹ ਗਿਆ ਕਿ ਸਾਡਾ ਨੁਕਸਾਨ ਹੋ ਸਕਦਾ। ਔਰ ਇਸੇ ਦਰਮਿਆਨ ਇੰਟਰਸਟਿੰਗ ਗੱਲ ਹੈ ਕਿ ਮਨਕੀਰਤ ਔਲਖ ਨੇ ਵੀ ਆਖਿਆ ਕਿ ਮੇਰੀ ਸਿਕਿਉਰਿਟੀ ਵਧਾਓ, ਤਾਂ ਮਨਕੀਰਤ ਔਲਖ ਨੇ ਵੀ ਸਿਕਿਉਰਿਟੀ ਮੰਗ ਲਈ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਆਪਾਂ ਕਿ ਇਹ ਕਹਾਣੀ ਜਿਹੜੀ ਹੈ, ਜੇ ਮੰਨ ਲਓ ਸਰਕਾਰ ਐਕਟਿਵ ਨਹੀਂ ਹੁੰਦੀ, ਪੁਲਿਸ ਪ੍ਰਸ਼ਾਸਨ ਜਾਂ ਇਹਨਾਂ ਦਾ ਸੁਹੀਆ ਤੰਤਰ ਐਕਟਿਵ ਨਹੀਂ ਹੁੰਦਾ, ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੰਭਾਵਨਾ ਹੈ ਕਿ ਇਹ ਕੰਮ ਜਿਹੜਾ ਉਹ ਅੱਗੇ ਵੀ ਚੱਲੇਗਾ, ਅੱਗੇ ਵਧਣ ਦੀ ਸੰਭਾਵਨਾ ਹੈ। ਹਾਲਾਂਕਿ ਚਲੋ ਅਸੀਂ ਦੁਆ ਕਰਦੇ, ਅਸੀਂ ਤੇ ਇਹਨਾਂ ਨੂੰ ਅਪੀਲ ਵੀ ਕਰਦੇ ਹਾਂ ਮੁੰਡਿਆਂ ਨੂੰ ਕਿ ਬਈ ਆਪਦੀ ਲੜਾਈ ਬੰਦ ਕਰੋ, ਜੋ ਕੀਤਾ ਤੁਸੀਂ ਉਹਦਾ ਭੁਗਤ ਲਵੋ, ਆਪਣੀ ਜ਼ਿੰਦਗੀ ਚ ਆ ਜਾਓ, ਵਾਪਸ ਆ ਜਾਓ, ਕੀ ਫਾਇਦਾ ਇਹਨਾਂ ਚੀਜ਼ਾਂ ਦਾ। ਉਹ ਉਹਨਾਂ ਦਾ ਮਾਰੀ ਜਾਂਦਾ, ਉਹ ਉਹਨਾਂ ਦਾ, ਪਰ ਮਰਦਾ ਤੇ ਇਨਸਾਨ ਹੀ ਹੈ ਨਾ। ਪਰ ਗੱਲ ਇਹ ਆ ਕਿ ਹੁਣ ਮਸਲਾ ਜਿਹੜਾ ਉਹ ਲੱਗਦਾ ਇਹੋ ਹੈ ਕਿ ਜੇ ਨਾ ਰੋਕਿਆ ਗਿਆ ਇਹ ਟਕਰਾਅ, ਇਹ ਜਿਹੜਾ ਖੂਨੀ ਟਕਰਾਅ ਹੈ, ਤਾਂ ਇਹ ਠੀਕ ਹੈ ਵਕਤੀ ਤੌਰ ਤੇ ਬੰਦ ਹੋ ਜਾਂਦਾ ਇੱਕ ਵਾਰੀ, ਸਾਲ 6 ਮਹੀਨੇ, ਪਰ ਇਹ ਬਾਅਦ ਦੇ ਵਿੱਚ ਮਤਲਬ ਕਿ ਫਿਰ ਸਟਾਰਟ ਹੋ ਜਾਂਦਾ, ਸੋ ਉਹਦੀ ਸੰਭਾਵਨਾ ਰਹਿੰਦੀ। ਜੀ ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਮਿੰਟੂ ਜੀ, ਗਿਆਨੀ ਹਰਨਾਮ ਸਿੰਘ ਖਾਲਸਾ ਜੀ ਦਾ ਕੋਈ ਬਿਆਨ ਆਇਆ? ਦੇਖੋ, ਇਹਨਾਂ ਨੇ ਜਿਹੜਾ ਲਿਖਤੀ ਬਿਆਨ ਜਾਰੀ ਕੀਤਾ, ਇਹਦੇ ਵਿੱਚ ਇਹਨਾਂ ਨੇ ਕਿਹਾ ਹੈ ਕਿ ਵੈਸੇ ਨਾਲ ਮੁਖੀ ਦਮਦਮੀ ਟਕਸਾਲ ਅਤੇ ਪ੍ਰਧਾਨ ਸੰਤ ਸਮਾਜ, ਇਹਨਾਂ ਨੇ ਮਤਲਬ ਸਾਰਾ ਕੁਝ ਲਿਖਿਆ ਵਾ। ਤੇ ਇਹਨਾਂ ਨੇ ਕਿਹਾ ਕਿ ਪੰਥ ਅੰਦਰ ਉੱਠੀ ਮੰਗ ਕਿ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਚ ਕਿਸੇ ਬੰਦੀ ਸਿੰਘ ਜਾਂ ਉਸਦੇ ਪਰਿਵਾਰ ਚੋਂ ਕਿਸੇ ਮੈਂਬਰ ਨੂੰ ਪੰਥ ਦਾ ਸਾਂਝਾ ਉਮੀਦਵਾਰ ਬਣਾਇਆ ਜਾਵੇ, ਤੇ ਇਹ ਸਮੇਂ ਦੀ ਮੰਗ ਵੀ ਹੈ। ਨਾਲ ਉਹਨਾਂ ਨੇ ਕਿਹਾ ਕਿ ਹਰ ਸਿੱਖ ਚਾਹੁੰਦਾ ਹੈ ਕਿ 25-25, 30-30 ਸਾਲ ਤੋਂ ਵੱਧ ਜਿਹੜੇ ਜੇਲ੍ਹਾਂ ਚ ਬੰਦੀ ਸਿੰਘ ਬੰਦ ਆ, ਜਲਦ ਤੋਂ ਜਲਦ ਰਿਹਾ ਕੀਤੇ ਜਾਣ। ਤੇ ਉਹਨਾਂ ਨੇ ਨਾਲ ਕਿਹਾ ਕਿ ਇਹ ਇਤਿਹਾਸਕ ਸੱਚ ਹੈ ਕਿ ਜਦੋਂ ਜਦੋਂ ਵੀ ਸਿੱਖ ਜਗਤ ਨੇ ਇੱਕ ਹੋ ਕੇ ਪੰਥਕ ਮਸਲਿਆਂ ਲਈ ਲੜਾਈ ਲੜੀ ਹੈ, ਉਦੋਂ ਹੀ ਜਿੱਤ ਪ੍ਰਾਪਤ ਕੀਤੀ ਹੈ। ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਆਪਾਂ ਕਿ ਜਿਹੜੀ ਸੰਗਰੂਰ ਜ਼ਿਮਨੀ ਚੋਣ ਆ, ਉਹ ਬਹੁਤ ਜਲਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿਆਸੀ ਅਖਾੜੇ ਚ ਬਦਲ ਜਾਏਗੀ। ਔਰ ਮੈਨੂੰ ਜੋ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਜਿਹੜਾ ਮਰਡਰ ਕਾਂਡ ਹੈ, ਇਹ ਵੀ ਇਹਦੇ ਵਿੱਚ ਇੱਕ ਮੁੱਦਾ ਬਣੇਗਾ। ਮੈਨੂੰ ਜੋ ਲੱਗਦਾ, ਕਿਉਂਕਿ ਕਾਂਗਰਸ ਜਿਸ ਤਰੀਕੇ ਨਾਲ ਇਹਨਾਂ ਦੇ ਅਫੀਸ਼ੀਅਲ ਪੇਜਾਂ ਤੋਂ ਸਾਰੀ ਸਮੱਗਰੀ ਪੈ ਰਹੀ ਆ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ, ਕੁਝ ਸਟੇਟਮੈਂਟਾਂ, ਤਾਂ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਇੱਥੇ ਜਾ ਕੇ ਕਾਫੀ ਟੈਸਟਿੰਗ ਹੋਏਗੀ ਸੰਗਰੂਰ ਦੇ ਵਿੱਚ।
ਹੁਣ ਦੂਸਰੇ ਪਾਸੇ ਇੱਧਰ ਜੇ ਤੁਸੀਂ ਆਪਾਂ ਪੰਥਕ ਧਿਰਾਂ ਵੱਲ ਝਾਤ ਮਾਰਾਂਗੇ ਤਾਂ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਰਾਜਨੀਤੀ ਨਜ਼ਰ ਆ ਰਹੀ ਹੈ। ਕਿਉਂਕਿ ਵੇਖੋ ਗੱਲ ਇਹ ਆ ਕਿ ਅਕਾਲੀ ਦਲ ਦੀ ਜਿਹੜੀ ਅੰਦਰੂਨੀ ਰਣਨੀਤੀ ਬਣ ਰਹੀ ਹੈ ਉਹਦੇ ਬਾਰੇ ਖਬਰਾਂ ਲੱਗੀਆਂ ਸਨ ਕਿ ਅਕਾਲੀ ਦਲ ਏਦਾਂ ਚਾਹੁੰਦਾ ਹੈ ਕਿ ਬੰਦੀ ਸਿੰਘਾਂ ਚੋਂ ਕਿਸੇ ਨੂੰ ਜਾਂ ਰਾਜੋਆਣਾ ਬਲਵੰਤ ਸਿੰਘ ਰਾਜੋਆਣਾ ਦੇ ਜਿਹੜੇ ਭੈਣ ਜੀ ਨੇ ਕਮਲਜੀਤ ਕੌਰ ਸ਼ਾਇਦ ਉਹਨਾਂ ਦਾ ਨਾਮ ਹੈ ਕਿ ਇਹਨਾਂ ਨੂੰ ਮੈਦਾਨ ਚ ਉਤਾਰਿਆ ਜਾਏ। ਸੋ ਇਹ ਅਕਾਲੀਆਂ ਦੀ ਰਣਨੀਤੀ ਦਾ ਥੋੜੇ ਕੁ ਦਿਨ ਪਹਿਲਾਂ ਤੋਂ ਕਹਿ ਲਈਏ ਕਿ ਅਖਬਾਰਾਂ 'ਚ ਛਪਣਾ ਸਟਾਰਟ ਹੋਇਆ, ਪਰ ਅੱਜ ਸੰਤ ਸਮਾਜ ਜਾਂ ਰਾਮ ਸਿੰਘ ਜਿਹੜੇ ਹੈਗੇ ਦਮਦਮੀ ਟਕਸਾਲ ਵਾਲੇ ਇਹਨਾਂ ਦਾ ਬਿਆਨ ਆ ਜਾਣਾ। ਪਰ ਨਾਲ ਤੁਸੀਂ ਇਹ ਵੀ ਵੇਖੋ ਨਾ ਕਿ ਜਿਹੜੇ ਸਿਮਰਨਜੀਤ ਸਿੰਘ ਮਾਨ ਆ ਉਹ ਅਗੇਤਾ ਐਲਾਨ ਕਰੀ ਬੈਠੇ ਆ ਤੇ ਨਾਲ ਹੁਣ ਉਹ ਮੂਸੇਵਾਲੇ ਨੂੰ ਵੀ ਜੋੜ ਰਹੇ, ਕਹਿੰਦੇ ਉਹਨਾਂ ਦੇ ਜਿਹੜੇ ਅਮੈਤਿਓ ਕਹਿੰਦੇ ਕਿ ਮੂਸੇਵਾਲੇ ਨੇ ਸਪੋਰਟ ਕਰ ਦਿੱਤੀ ਸੀ, ਉਹਨੇ ਆਉਣਾ ਸੀਗਾ। ਜੀ ਬਿਲਕੁਲ। ਸੋ ਸਿਮਰਨਜੀਤ ਸਿੰਘ ਮਾਨ ਵੀ ਇੱਕ ਇਮੋਸ਼ਨਲ ਗੱਲ ਕਹਿ ਰਿਹਾ ਕਿ ਮੈਨੂੰ ਕਹਿੰਦਾ ਸੀ ਬਾਪੂ ਕਦੋਂ ਆਉਣਾ, ਅਸੀਂ ਉਡੀਕ ਰਹੇ ਹਾਂ ਤੇ ਮੈਂ ਹੁਣ ਜਦੋਂ ਆਇਆ ਤੇ ਵਾਹ ਹੈ ਨਹੀਂਗਾ। ਤਾਂ ਕਹਿਣ ਦਾ ਮਤਲਬ ਕਿ ਪੰਥਕ ਰਾਜਨੀਤੀ ਦੇ ਵਿੱਚ ਵੀ ਇੱਕ ਰਾਜਨੀਤੀ ਗਾਂ ਚੱਲ ਰਹੀ ਹੈ। ਫਿਰ ਇਹਦਾ ਮਤਲਬ ਇਹ ਹੈ ਕਿ ਜਿਹੜੀ ਸੰਗਤ ਹੈ ਉਹ ਤਾਂ ਚਾਹੁੰਦੀ ਸੀ ਕਿ ਪੰਥਕ ਉਮੀਦਵਾਰ ਇੱਕ ਹੋਵੇ। ਬਹੁਤੀ ਗੱਲ ਤਾਂ ਇਹ ਸੀਗੀ ਕਿ ਸਿਮਰਨਜੀਤ ਸਿੰਘ ਮਾਨ ਤੇ ਸਹਿਮਤੀ ਕਰ ਲਓ, ਪਰ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਇਹ ਹੁਣ ਲਿਖਤੀ ਬਿਆਨ ਆ ਗਿਆ ਹਰਨਾਮ ਸਿੰਘ ਜੀ ਦਮਦਮੀ ਟਕਸਾਲ ਵਾਲਿਆਂ ਦਾ, ਤੇ ਮੈਨੂੰ ਲੱਗਦਾ ਕਿ ਇੱਥੇ ਪੰਥਕ ਰਾਜਨੀਤੀ ਦੇ ਵਿੱਚ ਵੀ ਕਿਤੇ ਨਾ ਕਿਤੇ ਰੇੜਕਾ ਹੈਗਾ ਜੀ। ਡਾਕਟਰ ਬਲਬੀਰ ਦੀ ਗੱਲ ਕਰੀਏ ਜੀ, ਉਹਨਾਂ ਦੀ ਸਜ਼ਾ ਤੇ ਸਟੇ ਹੋਈ ਹੈ ਜਿਹੜੀ ਪਿਛਲੇ ਦਿਨੀ ਹੋਈ ਸੀ ਉਹਨਾਂ ਨੂੰ ਸਜ਼ਾ। ਹਾਂਜੀ, ਇਹਨਾਂ ਨੂੰ ਪਰਿਵਾਰ ਸਮੇਤ 3 ਸਾਲ ਦੀ ਕੈਦ ਹੋਈ ਸੀ ਇੱਕ ਝਗੜੇ ਦੇ ਕੇਸ ਦੇ ਵਿੱਚ। ਤੇ ਵੈਸੇ ਉਹਦੀ ਆਪਾਂ ਟੈਕਨੀਕਲਿਟੀ ਵੇਖੀ ਸੀਗੀ ਕਿ ਕੀ ਇਹ ਆਪਣੀ ਮੈਂਬਰਸ਼ਿਪ ਜਿਹੜੀ ਹੈ ਸਦਨ ਦੀ ਉਹ ਬਰਕਰਾਰ ਰੱਖਣਗੇ ਜਾਂ ਇਹ ਗਵਾਹ ਪੈਣਗੇ। ਤਾਂ ਹੁਣ ਸਾਫ਼ ਹੈ ਕਿ ਕਿਤੇ ਨਾ ਕਿਤੇ ਜਿਹੜੀ ਆਪਾਂ ਗੱਲ ਕੀਤੀ ਸੀ, ਜੋ ਉਹਦੇ ਚੋਂ ਨੁਕਤਾ ਕੱਢਿਆ ਸੀਗਾ ਕਿ ਬਈ ਲੱਗਦਾ ਇਹੋ ਹੈ ਕਿ ਜੋ ਲੋਕ ਨੁਮਾਇੰਦਗੀ ਐਕਟ ਆ ਉਹਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਬੰਧ ਹੈ ਤਾਂ ਉਹਦੇ ਮੁਤਾਬਕ ਚੱਲਦੇ ਆ। ਕਿਉਂਕਿ ਦੇਖੋ ਜੇ ਤੇ ਐਕਸ਼ਨ ਕਰਨਾ ਹੁੰਦਾ ਆਮ ਆਦਮੀ ਪਾਰਟੀ ਨੇ, ਔਰ ਜੇ ਮੰਨ ਲਓ ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਤਾਂ ਫਿਰ ਤਾਂ ਇਹਨਾਂ ਨੇ ਪਟਾਕਾ ਪਾਉਣ ਲੱਗਿਆ ਮਿੰਟ ਨਹੀਂ ਸੀ ਲਾਉਣਾ, ਕਿਉਂਕਿ ਉਹ ਵਿਜੇ ਸਿੰਗਲਾ ਦੇ ਨਾਲ ਹੀ ਇਹ ਫਿਰ ਇਹਨਾਂ ਨੇ ਕਰ ਦੇਣਾ ਸੀਗਾ ਕਿ ਅਸੀਂ ਨਹੀਂ ਕਿਸੇ ਨੂੰ ਬਖਸ਼ਦੇ, ਸਾਡੀ ਜ਼ੀਰੋ ਟੋਲਰੈਂਸ ਹੈ ਇਹਨਾਂ ਮੁੱਦਿਆਂ। ਬਟ ਇਹਨਾਂ ਨੇ ਜਦੋਂ ਕਾਨੂੰਨ ਦੀਆਂ ਕਿਤਾਬਾਂ ਫੋਲੀਆਂ ਹੋਣੀਆਂ ਸੰਧਵਾ ਸਾਹਿਬ ਤੇ ਤੁਹਾਨੂੰ ਪਤਾ ਹੀ ਹੈ ਵੈਸੇ ਵੀ ਬੜੇ ਇਹਨਾਂ ਮਾਮਲਿਆਂ 'ਚ ਗੰਭੀਰ ਨੇ, ਤਾਂ ਸੰਧਵਾ ਸਾਹਿਬ ਨੇ ਜਦੋਂ ਕਾਨੂੰਨ ਦੀਆਂ ਕਿਤਾਬਾਂ ਫੋਲੀਆਂ ਹੋਣਗੀਆਂ ਜਾਂ ਫੁਲਵਾਈਆਂ ਹੋਣਗੀਆਂ ਤਾਂ ਇਹ ਚੀਜ਼ ਕਿਤੇ ਨਾ ਕਿਤੇ ਇਹਨਾਂ ਦੇ ਆੜੇ ਆਈ ਹੋਏਗੀ ਕਿ ਅਸੀਂ ਇਸ ਤਰ੍ਹਾਂ ਦਾ ਫੈਸਲਾ ਲੈਣ ਲਈ ਹਾਲੇ ਥੋੜਾ ਜਿਹਾ ਟਾਲਾ ਵੱਟੀਏ। ਕਿਉਂਕਿ ਉਹਦੇ 'ਚ ਸਾਫ਼ ਪ੍ਰਬੰਧ ਆ ਕਿ 3 ਸਾਲ ਸਜ਼ਾ ਕੁਝ ਖਾਸ ਮਾਮਲਿਆਂ ਨੂੰ ਛੱਡ ਕੇ ਜੇ ਹੁੰਦੀ ਹੈ ਤਾਂ ਜੇ ਉਹਨੂੰ ਸਟੇ ਮਿਲ ਜਾਂਦਾ, ਮਤਲਬ ਕਿ ਸਜ਼ਾ ਨੂੰ ਸਟੇ ਮਿਲ ਜਾਂਦਾ ਉਤਲੀ ਕੋਰਟ ਦੇ ਵਿੱਚ, ਤਾਂ ਮੈਂਬਰਸ਼ਿਪ ਨਹੀਂ ਜਾਏ। ਤਾਂ ਇਸੇ ਹੀ ਚੀਜ਼ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਸੀਗਾ ਅਗਾਊ ਅੰਦਾਜ਼ਾ, ਤੇ ਬਲਵੀਰ ਸਿੰਘ ਹੋਰੀਆਂ ਜਿਹੜੇ ਉਹਨਾਂ ਨੇ ਵੀ ਇਸ ਗੱਲ ਦਾ ਜਲਦੀ ਕਹਿ ਲਓ ਕਿ ਫਾਇਦਾ ਚੁੱਕਿਆ ਕਿ ਜਾ ਕੇ ਸਭ, ਵੈਸੇ ਤੇ ਟਾਈਮ ਹੁੰਦਾ ਤੁਹਾਡੇ ਕੋਲ 30 ਦਿਨ ਦਾ 40 ਦਿਨ ਦਾ ਟਾਈਮ ਹੁੰਦਾ, ਤੁਸੀਂ ਉਸ ਵਕਫੇ ਦੇ ਦੌਰਾਨ ਕਦੇ ਵੀ ਜਾ ਕੇ ਅਪੀਲ ਆਪਣੀ ਫਾਈਲ ਕਰ ਸਕਦੇ ਹੋ, ਸਬਮਿਟ ਕਰ ਸਕਦੇ ਹੋ। ਪਰੰਤੂ ਉਹਨਾਂ ਨੇ ਜਿਵੇਂ ਕਹਿ ਲਈਏ ਕਿ ਕੁਝ ਦਿਨਾਂ 'ਚ ਹੀ ਸਟੇ ਹਾਸਲ ਕੀਤਾ ਹੈ। ਸਟੇ ਮਿਲ ਜਾਂਦਾ ਹੁੰਦਾ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਜਿਵੇਂ ਤੁਹਾਡੀ ਅਪੀਲ ਗਈ ਕੋਰਟ ਦੇ ਵਿੱਚ, ਤੁਸੀਂ ਜਾ ਕੇ ਅਪੀਲ ਸਬਮਿਟ ਕੀਤੀ ਤਾਂ ਨਾਲ ਦੀ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਸਟੇ ਮਿਲੇਗਾ ਸਜ਼ਾ। ਯਾਨੀ ਜੋ ਕਨਵਿਕਸ਼ਨ ਹੈ ਉਹਦੇ ਤੇ ਪਹਿਲਾਂ ਸਟੇ ਹੋਏਗਾ, ਜੁਰਮਾਨਾ ਜਿਹੜਾ ਉਹਦੇ ਤੇ ਵੀ ਸਟੇ ਮਿਲ ਜਾਂਦਾ ਹੈ। ਸੋ ਇਸ ਕਰਕੇ ਇਹਨਾਂ ਨੂੰ ਮਤਲਬ ਕਿ ਸਟੇ ਨਾਲ ਘੱਟ ਸੀ ਕਿ ਸਟੇ ਤਾਂ ਚਲੋ 30-40 ਦਿਨ 'ਚ ਕਦੋਂ ਵੀ ਲਿਆ ਜਾ ਸਕਦਾ ਸੀ, ਪਰ ਸਭ ਤੋਂ ਪਹਿਲਾਂ ਵੀ ਕਾਨੂੰਨ ਤੋਂ ਆਪਣੀ ਮੈਂਬਰਸ਼ਿਪ ਜਿਹੜੀ ਹੈ ਉਹ ਬਚਾਈਏ। ਕਿਉਂਕਿ ਮਿੱਥੇ ਸਮੇਂ ਦੇ ਵਿੱਚ ਮੰਨ ਲਓ ਜੇ ਸਟੇ ਨਹੀਂ ਲੈਂਦੇ ਫਿਰ ਚਾਹੇ ਕੋਈ ਵੀ ਕੇਸ ਹੈ, ਕਿਉਂਕਿ ਉਹ ਸਜ਼ਾ ਚੱਲ ਪਈ ਨਾ ਫਿਰ ਮਿੱਥੇ ਸਮੇਂ ਤੋਂ ਬਾਅਦ ਤਾਂ ਉਹ ਸਜ਼ਾ ਬਰਕਰਾਰ ਰਹੇਗੀ। ਤਾਂ ਜੇ ਉਹ ਸਜ਼ਾ ਬਰਕਰਾਰ ਰਹਿੰਦੀ ਹੈ ਤਾਂ ਫਿਰ ਇਹਦਾ ਮਤਲਬ ਹੈ ਕਿ ਮੈਂਬਰਸ਼ਿਪ ਤੁਹਾਡੀ ਜਿਹੜੀ ਹੈ ਖਤਰੇ 'ਚ ਜਾ ਸਕਦੀ ਹੈ। ਜੀ ਮਿੰਟੂ ਜੀ, ਬਹੁਤ ਧੰਨਵਾਦ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਚਰਚਾ ਕੀਤੀ ਹੈ ਪੰਜਾਬ ਦੇ ਵਿੱਚ ਕੁਝ ਅਹਿਮ ਖਬਰਾਂ ਬਾਰੇ, ਜਿਨ੍ਹਾਂ ਦੇ ਵਿੱਚ ਡਾਕਟਰ ਬਲਬੀਰ ਦੀ ਸਜ਼ਾ ਤੇ ਸਟੇ ਤੋਂ ਲੈ ਕੇ ਟਿੱਬਿਆਂ ਦਾ ਪੁੱਤ ਜਿਹੜਾ ਉਹ ਸਾਡੇ ਦਰਮਿਆਨ ਨਹੀਂ ਰਿਹਾ। ਸਿੱਧੂ ਮੂਸੇਵਾਲਾ ਇੱਕ ਹਮਲੇ ਦੇ ਵਿੱਚ ਉਹਨਾਂ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਉਹਨਾਂ ਦੀ ਉਸ ਹਮਲੇ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ।
ਕੱਲ੍ਹ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਹੈ। ਸੰਗੀਤ ਪ੍ਰੇਮੀਆਂ ਨੇ ਨਾਲੋਂ ਨਾਲ ਉਹਨਾਂ ਨੂੰ ਚਾਹੁਣ ਵਾਲਿਆਂ ਨੇ ਨਾਲ ਹੋਰ ਵੀ ਜਿੰਨੇ ਲੋਕ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਚਾਹੁੰਦੇ ਨੇ, ਜਿੰਨੇ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕਿਸੇ ਦਾ ਪੁੱਤ ਅਜਾਈਂ ਮੌਤ ਜਾਂ ਬੰਦੂਕ ਦੀ ਗੋਲੀ ਨਾਲ ਨਾ ਮਰੇ, ਤਾਂ ਉਹਨਾਂ ਦੀਆਂ ਅੱਖਾਂ ਸਾਰਿਆਂ ਦੀਆਂ ਨਮ ਸੀਗੀਆਂ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਬ੍ਰੇਕ ਤੋਂ ਬਾਅਦ ਜਦੋਂ ਪਰਤਾਂਗੇ ਤਾਂ ਕੁਝ ਹੋਰ ਖਬਰਾਂ ਤੇ ਵੀ ਝਾਤਖੋਰੀ ਜ਼ਰੂਰ ਕਰਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਜੁੜੇ ਸਾਂ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਹਨਾਂ ਤੋਂ ਕੋਈ ਅਹਿਮ ਖਬਰਾਂ ਬਾਰੇ ਲਈਆਂ ਸੀ ਜਾਣਕਾਰੀਆਂ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਕੁਝ ਹੋਰ ਖਾਸ ਖਬਰਾਂ ਬਾਰੇ ਵੀ ਤੁਹਾਨੂੰ ਕੁਝ ਖਾਸ ਜਾਣਕਾਰੀਆਂ ਦਿੰਦੇ ਚੱਲਦੇ ਹਾਂ। ਗੱਲ ਕਰਾਂਗੇ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਦੀ। ਹੁਣ ਸਤਿੰਦਰ ਜੈਨ ਨੂੰ 9 ਤਰੀਕ ਤੱਕ ਈਡੀ ਦੀ ਹਿਰਾਸਤ ਦੇ ਵਿੱਚ ਜਿਹੜਾ ਉਹ ਭੇਜਿਆ ਗਿਆ। ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਦਿੱਲੀ ਦੇ ਮੰਤਰੀ ਸਤਿੰਦਰ ਜੈਨ ਨੂੰ 9 ਜੂਨ ਤੱਕ ਈਡੀ ਦੀ ਹਿਰਾਸਤ ਦੇ ਵਿੱਚ ਜਿਹੜਾ ਉਹ ਭੇਜ ਦਿੱਤਾ ਗਿਆ। ਇਹਨੂੰ ਕੱਲ ਹੀ ਈਡੀ ਨੇ ਜਿਹੜਾ ਉਹ ਗ੍ਰਿਫਤਾਰ ਕੀਤਾ ਸੀਗਾ। ਦੂਜੇ ਪਾਸੇ ਗੱਲ ਕਰਦੇ ਹਾਂ 10,000 ਕਰੋੜ ਰੁਪਏ ਦੇ ਕਰਾਊਨ ਚਿੱਟ ਫੰਡ ਘਪਲੇ ਦੀ। ਇਸ ਘਪਲੇ ਦੇ ਮੁਲਜ਼ਮ ਜਗਜੀਤ ਚਾਲ ਨੂੰ ਹਰਿਆਣਾ ਪੁਲਿਸ ਨੇ ਗੁਜਰਾਤ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਪਿਛਲੇ 5 ਸਾਲਾਂ ਤੋਂ ਪੰਜਾਬ ਪੁਲਿਸ ਦੀ ਸੂਚੀ ਦੇ ਵਿੱਚ ਸਭ ਤੋਂ ਵੱਧ ਲੋੜੀਂਦੇ ਠੱਗਾਂ ਦੇ ਵਿੱਚੋਂ ਇੱਕ ਆ। ਇਸ ਬਾਰੇ ਤੁਸੀਂ ਪੰਜਾਬ ਦੇ ਕਈ ਅਖਬਾਰਾਂ ਨੇ ਕਵਰੇਜ ਤਾਂ ਕੀਤੀ ਸੀ, ਪਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਇਸ ਬਾਰੇ ਕਈ ਰਿਪੋਰਟਾਂ ਤੁਸੀਂ ਪੜ੍ਹੀਆਂ ਹੋਣਗੀਆਂ। ਪੰਜਾਬੀ ਟ੍ਰਿਬਿਊਨ ਨੇ ਕਾਫੀ ਰਿਪੋਰਟਾਂ ਜਿਹੜੀਆਂ ਛਾਪੀਆਂ ਸਨ, ਤੁਸੀਂ ਫਿਰ ਵੀ ਪੜ੍ਹ ਸਕਦੇ ਹੋ। ਇਹ ਜਿਹੜਾ ਵਾ ਪੰਜਾਬ ਦੇ ਸਭ ਤੋਂ ਵੱਧ ਲੋੜੀਂਦੇ ਠੱਗਾਂ ਦੇ ਵਿੱਚੋਂ ਇੱਕ ਸੀਗਾ। ਜਗਜੀਤ ਚਾਹਲ ਇਹਦਾ ਨਾਮ ਆ ਤੇ ਹੁਣ ਇਹਨੂੰ ਪੁਲਿਸ ਨੇ ਗੁਜਰਾਤ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜੰਮੂ ਕਸ਼ਮੀਰ ਦੇ ਕੁਲਗਾਰ ਜ਼ਿਲ੍ਹੇ ਦੇ ਵਿੱਚ ਅੱਤਵਾਦੀਆਂ ਨੇ ਪ੍ਰਵਾਸੀ ਕਸ਼ਮੀਰੀ ਪੰਡਤ ਅਧਿਆਪਕਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਜੰਮੂ ਇਲਾਕੇ ਦੇ ਸਾਂਬਾ ਦੀ ਰਹਿਣ ਵਾਲੀ ਰਜਨੀ ਬਾਲਾ ਉਸ ਸਮੇਂ ਜ਼ਖਮੀ ਹੋ ਗਈ ਜਦੋਂ ਅੱਤਵਾਦੀਆਂ ਨੇ ਕੁਲਗਾਮ ਦੇ ਗੋਪਾਲਪੁਰਾ ਇਲਾਕੇ ਦੇ ਵਿੱਚ ਉਸ ਤੇ ਗੋਲੀਬਾਰੀ ਕੀਤੀ ਸੀ। ਇੱਥੇ ਉਹ ਇੱਕ ਅਧਿਆਪਕਾ ਵਜੋਂ ਤੈਨਾਤ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਰਜਨੀ ਬਾਲਾ ਨੂੰ ਤੁਰੰਤ ਨੇੜਲੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਮਈ ਮਹੀਨੇ ਤੋਂ ਲੈ ਕੇ ਕਸ਼ਮੀਰੀ ਪੰਡਤ ਦੀ ਇਸ ਇਲਾਕੇ ਦੇ ਵਿੱਚ ਇਹ ਦੂਜੀ ਹੱਤਿਆ ਜਾਂ ਕਤਲ ਕਿਹਾ ਜਾ ਸਕਦਾ ਹੈ। ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਬਣਦਾ ਹੈ ਕਿ 12 ਤਰੀਕ ਦੀ ਗੱਲ ਹੈ ਜਦੋਂ ਰਾਹੁਲ ਭੱਟ ਦੀ ਬਡਗਾਮ ਜ਼ਿਲ੍ਹੇ ਦੀ ਚੰਦੂਰਾ ਤਹਿਸੀਲ ਦੇ ਵਿੱਚ ਤਹਿਸੀਲਦਾਰ ਦੇ ਦਫ਼ਤਰ ਦੇ ਅੰਦਰ ਗੋਲੀ ਮਾਰ ਕੇ ਉਹਦਾ ਵੀ ਜਿਹੜਾ ਕਤਲ ਹੈ ਉਹ ਕਰ ਦਿੱਤਾ ਗਿਆ ਸੀ। ਪੱਛਮੀ ਬੰਗਾਲ ਦਾ ਰੁਖ ਕਰਾਂਗੇ, ਜਿੱਥੇ ਤ੍ਰਿਣਮੂਲ ਕਾਂਗਰਸ ਦੇ ਦੋ ਧੜਿਆਂ ਦੇ ਵਿੱਚ ਝੜਪ ਹੋਈ ਹੈ ਤੇ ਇੱਕ ਦੂਜੇ ਤੇ ਦੇਸੀ ਬੰਬ ਵੀ ਜਿਹੜੇ ਆ ਉਹ ਸੁੱਟੇ ਗਏ ਨੇ ਤੇ ਘਰਾਂ ਦੀ ਭੰਨਤੋੜ ਕੀਤੀ ਗਈ ਹੈ। ਮਾਲਦਾ ਜ਼ਿਲ੍ਹੇ ਦੇ ਵਿੱਚ ਪਤਾ ਲੱਗਿਆ ਵੀ ਤ੍ਰਿਣਮੂਲ ਕਾਂਗਰਸ ਦੇ ਦੋ ਧੜਿਆਂ ਦੇ ਵਿਚਾਲੇ ਝੜਪ ਹੋਈ ਹੈ ਅਤੇ ਇਸੇ ਝੜਪ ਦੇ ਦੌਰਾਨ ਇੱਕ ਦੂਜੇ ਦੇ ਘਰਾਂ ਦੀ ਜਿਹੜੀ ਭੰਨਤੋੜ ਆ ਉਹ ਕੀਤੀ ਗਈ ਹੈ ਤੇ ਇੱਕ ਦੂਜੇ ਤੇ ਦੇਸੀ ਬੰਬ ਵੀ ਜਿਹੜੇ ਉਹ ਸੁੱਟੇ ਗਏ ਨੇ। ਪਤਾ ਇਹ ਲੱਗਿਆ ਕਿ ਮਾਣਿਕ ਚੱਕ ਬਲਾਕ ਦੇ ਗੋਪਾਲਪੁਰ ਬਾਲੂ ਟੋਲਾ ਇਲਾਕੇ ਦੇ ਵਿੱਚ ਪੰਚਾਇਤ ਸਮਿਤੀ ਦੇ ਅਧਿਕਾਰੀ ਸੈਫੂਦੀਨ ਸ਼ੇਖ ਦੀ ਅਗਵਾਈ ਵਾਲੇ ਧੜੇ ਦੀ ਕਿਸੇ ਕਾਰਨ ਕਰਕੇ ਖੇਤਰੀ ਪ੍ਰਧਾਨ ਨਾਸਿਰ ਅਲੀ ਦੀ ਅਗਵਾਈ ਵਾਲੇ ਧੜੇ ਦੇ ਨਾਲ ਝੜਪ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਇਸੇ ਦੌਰਾਨ ਦੇਸੀ ਬੰਬ ਸੁੱਟੇ ਗਏ ਤੇ ਘੱਟੋ-ਘੱਟ 12 ਘਰਾਂ ਦੀ ਭੰਨਤੋੜ ਕੀਤੀ ਗਈ। ਮਾਣਕ ਚੱਕ ਦੀ ਵਿਧਾਇਕਾ ਸਵਿਤਰੀ ਮਿੱਤਰਾ ਨੇ ਕਿਹਾ ਹੈ ਕਿ ਦੋਹਾਂ ਆਗੂਆਂ ਦੇ ਵਿਚਾਲੇ ਪੁਰਾਣਾ ਜ਼ਮੀਨੀ ਵਿਵਾਦ ਚੱਲ ਰਿਹਾ, ਜਿਸ ਕਰਕੇ ਪਹਿਲਾਂ ਵੀ ਇਹਨਾਂ ਦੇ ਵਿਚਾਲੇ ਝੜਪਾਂ ਜਿਹੜੀਆਂ ਉਹ ਹੋ ਚੁੱਕੀਆਂ ਨੇ ਤੇ ਇਸ ਨੂੰ ਤ੍ਰਿਣਮੂਲ ਕਾਂਗਰਸ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ, ਕਿਉਂਕਿ ਤ੍ਰਿਣਮੂਲ ਕਾਂਗਰਸ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਉਹ ਜਿਹੜਾ ਉਹ ਨਹੀਂ ਹੈ। ਭਾਰਤ ਦੀ ਵਿਕਾਸ ਦਰ ਦੀ ਗੱਲ ਕਰੀਏ ਤਾਂ ਵਿਕਾਸ ਦਰ ਤੇ ਰੁਪਈਆ ਜਿਹੜੇ ਦੋਨੇ ਹੀ ਵਿਚਾਰੇ ਥੱਲੇ ਨੂੰ ਜਾ ਰਹੇ ਆ। ਭਾਰਤ ਦੀ ਵਿਕਾਸ ਦਰ ਸਾਲ 2021 ਤੇ 22 ਦੇ ਦੌਰਾਨ 8.7% ਦਰਜ ਕੀਤੀ ਗਈ ਹੈ। ਸਰਕਾਰ ਨੇ ਜਿਹੜੇ ਜਾਰੀ ਕੀਤੇ ਨੇ ਅੰਕੜੇ, ਉਹਨਾਂ ਦੇ ਮੁਤਾਬਕ ਭਾਰਤ ਦੀ ਕੁੱਲ ਘਰੇਲੂ ਪੈਦਾਵਾਰ, ਜਿਸ ਨੂੰ ਅਸੀਂ GDP ਵੀ ਕਹਿ ਦਿੰਦੇ ਹਾਂ, ਉਹ ਪਿਛਲੇ ਵਿੱਤੀ ਸਾਲ ਜਦੋਂ 6.6% ਸੀ, ਇਸ ਵਾਰ ਵੱਧ ਕੇ 8.7% ਦਰਜ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਚੌਥੀ ਤਿਮਾਹੀ ਦੇ ਵਿੱਚ ਭਾਰਤ ਜਿਹੜਾ ਹੈ ਉਹ ਕੁੱਲ ਘਰੇਲੂ ਪੈਦਾਵਾਰ ਦੇ ਵਿੱਚ 4.1% ਤੇ ਹੀ ਰਹਿ ਗਿਆ ਸੀਗਾ ਤੇ ਪਰ ਪੂਰੇ ਸਾਲ ਦੀ ਜਿਹੜੀ ਵਿੱਤੀ ਸਾਲ ਦੀ GDP ਹੈ ਉਹ 8.7% ਦਰਜ ਕੀਤੀ ਗਈ ਹੈ ਤੇ ਇਸੇ ਦੌਰਾਨ ਕਈ ਹੋਰ ਉਤਰਾਅ ਚੜਾਅ ਵੀ ਜਿਹੜੇ ਆ ਉਹ ਆਉਂਦੇ ਰਹੇ। ਇਹ ਭਾਰਤ ਦੀ GDP ਦੇ ਵਿੱਚ ਅਨੰਥਾ ਨਗੇਸ਼ਵਰ ਨੇ ਜਿਹੜੇ ਸਲਾਹਕਾਰ ਨੇ ਭਾਰਤ ਦੇ ਵਿੱਚ, ਉਹ ਕਹਿੰਦੇ ਨੇ ਵੀ ਜਨਵਰੀ ਦੇ ਆંકੜੇ ਓਮਿਕਰੋਨ ਦੇ ਬਾਵਜੂਦ ਉਮੀਦ ਨਾਲੋਂ ਵਧੀਆ ਆਏ ਨੇ ਤੇ ਵਿਸ਼ਵ ਭਰ ਦੇ ਵਿੱਚ ਜੋ ਹੋ ਰਿਹਾ ਉਹਦੇ ਨਾਲ ਭਾਰਤ ਤੇ ਵੀ ਅਸਰ ਪਊਗਾ। ਤੇਲ ਪਦਾਰਥਾਂ ਦੀਆਂ ਜਿਹੜੀਆਂ ਕੀਮਤਾਂ ਵਧਣ ਕਰਕੇ ਮਹਿੰਗਾਈ ਦਰ ਵੀ ਕਾਫੀ ਵਧੀ ਸੀ, ਪਰ ਭਾਰਤ ਦੇ ਲਈ ਮੁਦਰਾ ਸਫੀਤੀ ਦੇ ਜੋਖਮ ਬਾਕੀ ਦੇਸ਼ਾਂ ਨਾਲੋਂ ਕਾਫੀ ਘੱਟ ਨੇ। ਬਿਜਲੀ ਸੰਕਟ ਦੀ ਗੱਲ ਕਰਦੇ ਹਾਂ। ਮੌਨਸੂਨ ਤੋਂ ਪਹਿਲਾਂ ਥਰਮਲ ਪਲਾਂਟਾਂ ਦੇ ਵਿੱਚ ਕੋਲੇ ਦੀ ਕਮੀ ਕਰਕੇ ਦੇਸ਼ ਦੇ ਵਿੱਚ ਜੁਲਾਈ ਅਗਸਤ ਮਹੀਨਿਆਂ ਦੇ ਵਿੱਚ ਬਿਜਲੀ ਦਾ ਸੰਕਟ ਮੁੜ ਪੈਦਾ ਹੋ ਸਕਦਾ ਹੈ।
ਅਸੀਂ ਪੰਜਾਬ ਦੇ ਬਿਜਲੀ ਸੰਕਟ ਦੀ ਤਾਂ ਗੱਲ ਕਰਦੇ ਹਾਂ, ਪਰ ਭਾਰਤ ਦੇ ਵੀ 16 ਸੂਬਿਆਂ ਦੇ ਵਿੱਚ ਬਿਜਲੀ ਸੰਕਟ ਹੈ, ਕਿਤੇ ਘੱਟ ਹੈ, ਕਿਤੇ ਵੱਧ ਹੈ, ਪਰ ਬਿਜਲੀ ਦਾ ਸੰਕਟ ਜ਼ਰੂਰ ਹੈ। ਸੈਂਟਰ ਫਾਰ ਰਿਸਰਚ ਔਨ ਐਨਰਜੀ ਐਂਡ ਕਲੀਨ ਏਅਰ, ਜਿਹਨੂੰ ਅਸੀਂ CREA ਵੀ ਕਹਿ ਦਿੰਦੇ ਹਾਂ, ਉਹਦੀ ਰਿਪੋਰਟ ਆਈ ਹੈ ਇੱਕ, ਤੇ ਉਹ ਰਿਪੋਰਟ ਦੇ ਵਿੱਚ ਇਹ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਬਿਜਲੀ ਸੰਕਟ ਹੈ ਜਿਹੜਾ ਉਹ ਮੁੜ ਪੈਦਾ ਹੋ ਸਕਦਾ ਹੈ ਜੁਲਾਈ ਅਗਸਤ ਦੇ ਮਹੀਨਿਆਂ ਦੇ ਵਿੱਚ। ਖਾਣਾ ਤੇ ਜਿਹੜੇ ਲੱਗੇ ਆ ਪਾਵਰ ਸਟੇਸ਼ਨ, ਉਹਨਾਂ ਦੇ ਕੋਲ ਅਜੇ 1.36 ਕਰੋੜ ਟਨ, ਤੇ ਦੇਸ਼ ਭਰ ਦੇ ਪਾਵਰ ਪਲਾਂਟਾਂ ਦੇ ਕੋਲੇ 2.07 ਕਰੋੜ ਟਨ ਜਿਹੜਾ ਕੋਲਾ ਉਹ ਪਿਆ ਹੈ। ਤੇ CRI ਦੇ ਕੋਲਾ ਪ੍ਰਬੰਧਨ ਦੇ ਸੰਕਟ ਬਾਰੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਬਿਜਲੀ ਜਿਹੜੀ ਆ ਉਹਦੀ ਮੰਗ ਵੱਧ ਸਕਦੀ ਹੈ, ਪਰ ਜਿਹੜੇ ਪਲਾਂਟ ਆ ਜਿਨ੍ਹਾਂ ਕੋਲੇ ਜਿਹੜਾ ਕੋਲਾ ਪਿਆ ਹੈ, ਉਹ ਮਾਮੂਲੀ ਵਾਧੇ ਨੂੰ ਵੀ ਝੱਲਣ ਦੀ ਹਾਲਤ ਦੇ ਵਿੱਚ ਨਹੀਂ ਹੈ। ਵੀ ਜੇਕਰ ਪਾਵਰ ਪਲਾਂਟਾਂ ਦੇ ਵਿੱਚ ਬਿਜਲੀ ਦੀ ਮੰਗ ਵੱਧਦੀ ਹੈ ਤਾਂ ਜਿਹੜਾ ਕੋਲਾ ਹੈ ਉਹ ਮਾਮੂਲੀ ਵਾਧੇ ਨੂੰ ਵੀ ਝੱਲਣ ਦੀ ਹਾਲਤ ਦੇ ਵਿੱਚ ਨਹੀਂ ਹੈ, ਤੇ ਕੋਲੇ ਦੀ ਢੋਆ ਢੁਆਈ ਦੀ ਸਕੀਮ ਪਹਿਲਾਂ ਤੋਂ ਬਣਾਉਣ ਦੀ ਜਿਹੜੀ ਲੋੜ ਆ ਉਹ ਇਸ ਵੇਲੇ ਸਮੇਂ ਦੀ ਮੰਗ ਹੈ। ਕੇਂਦਰੀ ਜਿਹੜੀ ਬਿਜਲੀ ਅਥਾਰਟੀ ਆਪਦੇ ਅੰਦਾਜ਼ੇ ਲਾ ਰਹੀ ਹੈ, ਉਹ ਕਹਿ ਰਹੀ ਕਿ ਆਹ ਹੋ ਜਾਊਗਾ, ਪਰ ਅਸਲ ਦੇ ਵਿੱਚ ਮੌਨਸੂਨ ਤੋਂ ਪਹਿਲਾਂ ਜੇਕਰ ਕੋਲਾ ਭੰਡਾਰ ਨੂੰ ਢੁਕਵੇਂ ਪੱਧਰ ਤੱਕ ਨਹੀਂ ਰੱਖਿਆ ਗਿਆ ਤਾਂ ਹੋ ਸਕਦਾ ਹੈ ਕਿ ਜੁਲਾਈ ਅਗਸਤ ਦੇ ਵਿੱਚ ਦੇਸ਼ ਨੂੰ ਇੱਕ ਹੋਰ ਬਿਜਲੀ ਸੰਕਟ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈ। ਰਿਪੋਰਟ ਇਹ ਵੀ ਕਹਿੰਦੀ ਹੈ ਕਿ ਹੁਣੇ ਜਿਹੜਾ ਬਿਜਲੀ ਸੰਕਟ ਆਇਆ ਸੀ, ਉਸ ਦਾ ਕਾਰਨ ਕੋਲਾ ਉਤਪਾਦਨ ਨਹੀਂ ਸੀ, ਸਗੋਂ ਇਸ ਦੀ ਗਲਤ ਵੰਡ ਅਤੇ ਅਧਿਕਾਰੀਆਂ ਦੀ ਬੇਰੁਖੀ ਸੀ। ਇਸ ਦੇ ਵਿੱਚ ਕਿਹਾ ਗਿਆ ਸੀਗਾ ਕਿ ਅੰਕੜਿਆਂ ਤੋਂ ਸਪਸ਼ਟ ਹੈ ਕਿ ਕੋਲੇ ਦੀ ਢੁਕਵੀਂ ਮਾਈਨਿੰਗ ਦੇ ਬਾਵਜੂਦ ਥਰਮਲ ਪਾਵਰ ਸਟੇਸ਼ਨਾਂ ਦੇ ਵਿੱਚ ਕੋਲੇ ਦਾ ਢੁਕਵਾਂ ਭੰਡਾਰ ਜਿਹੜਾ ਉਹ ਨਹੀਂ ਰੱਖਿਆ ਗਿਆ। ਇਸ ਰਿਪੋਰਟ ਨੇ ਵੀ ਅਧਿਕਾਰੀਆਂ ਦੀ ਬੇਰੁਖੀ ਦੀ ਗੱਲ ਕਹੀ ਹੈ, ਤੇ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਦਿੱਲੀ ਦੇ ਵਿੱਚ ਇੱਕ IAS ਅਧਿਕਾਰੀ ਜਿਹੜਾ ਉਹ ਆਪਦਾ ਕੁੱਤਾ ਘੁਮਾਉਣ ਖਾਤਰ, ਕੁੱਤੇ ਨੂੰ ਵਾਕ ਕਰਾਉਣ ਖਾਤਰ ਸਟੇਡੀਅਮ ਨੂੰ ਬੰਦ ਕਰਾ ਦਿੰਦਾ ਸੀਗਾ। ਗੂਗਲ ਤੇ ਖਬਰ ਪਈ ਹੈ, ਜਾ ਕੇ ਪੜ੍ਹ ਵੀ ਸਕਦੇ ਹੋ। ਬਾਅਦ ਦੇ ਵਿੱਚ ਉਸ IAS ਦਾ ਤਬਾਦਲਾ ਕੀਤਾ ਗਿਆ। ਇੱਥੇ ਆਪਾਂ ਆਮ ਤੌਰ ਤੇ ਸੋਚਦੇ ਰਹਿੰਦੇ ਹਾਂ ਵੀ ਸਾਡੇ ਜਿਹੜੇ ਦੇਸ਼ ਦੇ ਨੇਤਾ ਨੇ, ਲੀਡਰ ਨੇ, ਭ੍ਰਿਸ਼ਟ ਨੇ, ਕਰਪਟ ਨੇ। ਇਹ ਇੱਕ ਸੱਚ ਹੈ, ਤੇ ਇਹ ਹੈ ਵੀ ਏਦਾਂ ਹੀ। ਕਰੋੜਾਂ ਦੇ ਘਪਲੇ ਕੀਤੇ ਆ, ਹਰੇਕ ਸਕੀਮ ਦੇ ਵਿੱਚ ਕੋਈ ਨਾ ਕੋਈ ਲੂਪਹੋਲ ਰੱਖਿਆ, ਪੈਸਾ ਬਣਾਇਆ ਵਾਧੂ। ਪਰ ਜੇਕਰ ਤੁਸੀਂ ਸੋਚਦੇ ਹੋ ਵੀ ਬਿਊਰੋਕ੍ਰੇਸੀ ਸਾਫ਼ ਹੈ, ਤਾਂ ਇਹ ਵੀ ਤੁਹਾਡਾ ਵਹਿਮ ਹੈ। ਜਿੰਨਾ ਪੈਸਾ ਦੇਸ਼ ਦਾ, ਜਿੰਨਾ ਪੈਸਾ ਪੰਜਾਬ ਦਾ ਸਰਮਾਇਆ ਜਾਂ ਅਸਾਸਿਆਂ ਦੀ ਲੁੱਟ ਇਹਨਾਂ ਲੀਡਰਾਂ ਨੇ ਕੀਤੀ ਹੈ, ਕਰਪਟ ਮੰਤਰੀਆਂ, ਸੰਤਰੀਆਂ, ਲੀਡਰਾਂ, ਸਿਆਸਤਦਾਨਾਂ ਨੇ ਕੀਤੀ ਹੈ, ਉਹਦੇ ਨੇੜੇ ਤੇੜੇ ਹੀ ਇਹ ਜਿਹੜੇ ਭ੍ਰਿਸ਼ਟ ਅਧਿਕਾਰੀ ਵੀ ਨੇ। ਜਿਹੜੇ ਦਫ਼ਤਰਾਂ ਦੇ ਵਿੱਚ ਜਿਹੜਾ ਭ੍ਰਿਸ਼ਟਾਚਾਰ ਹੈ, ਇਹ ਕੋਈ ਪੈਸਾ ਕਿਸੇ ਜਿਹੜਾ ਧਾਰਮਿਕ ਸਥਾਨ ਤੇ ਥੋੜ੍ਹੋ ਚੜ੍ਹਦਾ, ਕਿਸੇ ਬਾਬੇ ਦੀ ਸਮਾਧ ਤੇ ਥੋੜ੍ਹੋ ਚੜ੍ਹਦਾ। ਇਹ ਪੈਸਾ ਹੌਲੀ ਹੌਲੀ ਹੇਠਲੇ ਲੈਵਲ ਤੋਂ ਚੱਲਦਾ ਚੱਲਦਾ ਉੱਪਰਲੇ ਲੈਵਲ ਤੇ ਜਾਂਦਾ। ਪਰ ਇਹਦੇ 'ਚ ਜਿਹੜਾ ਇਹਦਾ ਸਟੈਪਸ ਆ, ਜਿਹੜੇ ਇਹਦੇ ਪਹਿਲੂ ਨੇ ਵੱਖ-ਵੱਖ, ਉਹ ਇਹ ਨੇ ਕਿ ਹੇਠਾਂ ਘੱਟ ਆ, ਤੇ ਜਿਵੇਂ-ਜਿਵੇਂ ਤਾਂ ਜਾਈ ਜਾਂਦਾ, ਜਿਵੇਂ-ਜਿਵੇਂ ਅਹੁਦੇ ਵੱਡੇ ਹੁੰਦੇ ਜਾਂਦੇ ਆ, ਉਵੇਂ-ਉਵੇਂ ਹਫ਼ਤੇ, ਮਹੀਨਿਆਂ ਦਾ ਸਾਈਜ਼ ਜਿਹੜਾ ਉਹ ਵੱਡਾ ਹੁੰਦਾ ਜਾਂਦਾ। ਅਸੀਂ ਆਮ ਤੌਰ ਤੇ ਚਰਚਾ ਤਾਂ ਕਰਦੇ ਹਾਂ ਵੀ ਸਾਡੇ ਲੀਡਰ ਕਰਪਟ ਆ, ਪਰ ਇਹ ਜਿਹੜੇ ਅਧਿਕਾਰੀ ਆ, ਇਹ ਵੀ ਕਿਸੇ ਬਹੁਤ ਵੱਡੀ ਕਰਪਸ਼ਨ ਨੇ, ਤੇ ਹੁਣ ਦੀਆਂ ਕਈ ਸਰਕਾਰਾਂ ਦੇ ਵਿੱਚ ਅਧਿਕਾਰੀ ਤੇ ਬਿਊਰੋਕਰੇਸੀ, ਭ੍ਰਿਸ਼ਟ ਬਿਊਰੋਕਰੇਸੀ ਬਹੁਤ ਵੱਡੀ ਸਿਰਦਰਦੀ ਬਣੇ ਹੋਏ ਆ। ਕਿਉਂਕਿ ਲੀਡਰਾਂ ਨੂੰ ਤਾਂ ਤੁਸੀਂ ਬਦਲ ਦਿਓਗੇ, ਪਾਰਟੀ ਤਾਂ ਆਪਾਂ ਬਦਲ ਦਿੰਦੇ ਹਾਂ 5 ਸਾਲਾਂ ਬਾਅਦ, ਕੋਈ ਚੰਗੀ ਨਹੀਂ ਲੱਗੀ, ਪਰ ਇਹ ਕਾਬਜ਼ ਨੇ, ਤੇ ਇਹ ਘੱਟੋ ਘੱਟ 10-15 ਸਾਲਾਂ ਤੋਂ ਕਈ ਲੋਕ ਕੁਰਸੀਆਂ ਨੂੰ ਚੁੰਬੜੇ ਹੋਏ ਨੇ। ਇੱਥੇ ਆਪਾਂ ਇਹਨਾਂ ਚੀਜ਼ਾਂ ਤੇ ਉੱਤੇ ਧਿਆਨ ਘੱਟ ਦਿੰਦੇ ਹਾਂ, ਪਰ ਘੱਟ ਬਿਊਰੋਕਰੇਸੀ, ਅਫਸਰਸ਼ਾਹੀ, ਅਧਿਕਾਰੀ ਪੱਧਰ ਦੇ ਵੀ ਲੋਕ ਨਹੀਂ ਆ। ਜਿੱਥੇ ਜਿਹਦਾ ਦਾ ਲੱਗਦਾ ਉਦੋਂ ਜ਼ਿਆਦਾ ਦਾ ਮਾਰਦਾ। ਸੋ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਤੇ ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ, ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਮਰੀਕਾ ਸਮੇਤ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਦੇਣਗੇ ਖਾਸ ਜਾਣਕਾਰੀਆਂ। ਤੁਸੀਂ ਸੁਣਦੇ ਰਹੋ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਅਦਬ ਸਹਿਤ ਸਤਿ ਸ਼੍ਰੀ ਅਕਾਲ।